ਨਾਲ ਹੀ ਖੂਹ ਵਗਦਾ ਸੀ। ਖੂਹ ਦੇ ਮੈਂ ਖੂਹ ਵਾਹੁਣਾ ਪਿਆ। ਅੱਛਾ, ਮੈਂ ਗਾਦੀ ਉੱਤੇ ਖੂਹ ਵਾਹ ਲੈਂਦੇ ਸੀ ਤੁਸੀਂ? ਹਾਂ ਜੀ ਹਾਂ ਜੀ, ਮੈਂ ਖੂਹ ਵਾਹੁੰਦਾ। ਤੇ ਤਾਇਆ ਮੇਰਾ ਗਿਆ ਸੀ ਕਿਆਰਾ ਮੋੜਨ। ਅੱਛਾ। ਤੇ ਉਧਰੋਂ ਦੂਸਰੇ ਪਿੰਡੋਂ ਨਾ ਬੂਹ ਤੋਂ ਆਏ ਕਾਫਲਾ ਸਿੱਖਾਂ ਦਾ। ਅੱਛਾ। ਉਹਨਾਂ ਆਣ ਕੇ ਤੇ ਮੈਨੂੰ ਖੂਹ 'ਚ ਲਮਕਾ ਦਿੱਤਾ। ਤੁਹਾਨੂੰ? ਹਾਂਜੀ, ਮੈਂ ਵਾਹੁਣ ਡਿਆ ਗਾਦੀ ਦੇ ਬੇਟਾ। ਤਾਇਆ ਮੇਰਾ ਜਿਹੜਾ ਸੀ ਨਾ ਉਹ ਦਰਖਤਾਂ ਕੋ ਅੱਗੇ ਜਾ ਕੇ ਕਿਆਰਾ ਮੋੜਨ ਗਿਆ ਪਾਣੀ ਦਾ। ਅੱਛਾ। ਉਹ ਇੱਕ ਆਖੇ ਇਹਨੂੰ ਸੁੱਟ ਦਿਓ, ਇੱਕ ਆਖੇ ਮਾਰ ਦਿਓ, ਕਿ ਨਾ। ਉਹਨਾਂ ਪਿੰਡ ਅੰਦਰ ਥੱਲੇ ਸੀ ਖੂਹ ਦੇ ਵਿੱਚ ਬੋੜ। ਅੱਛਾ। ਉੱਤੋਂ ਚੜ ਗਈ ਸੀ ਨਾ। ਹਾਂਜੀ। ਮੈਂ ਥੱਲੇ ਜਾ ਕੇ ਤੇ ਬੋੜ ਦੀ ਜੜ ਫੜ ਲਈ। ਮੈਂ ਕਰਾਚੀ ਜਾ ਕੇ ਨਾ ਹਾਂਜੀ 4 ਸੁਲਾਹ ਕਰਾਇਆ ਕਤਲਾਂ ਦੀਆਂ। ਅੱਛਾ। ਤੇ 3 ਤਲਾਕਾਂ ਡਾਕੇ ਆਇਆ। ਵਾਹ ਜੀ ਵਾਹ, ਬੜਾ ਨੇਕੀ ਦਾ ਕੰਮ ਕੀਤਾ ਜੀ। ਇੱਥੇ ਮੰਗ ਕੇ ਖਾਦਾ ਹੈ ਪਿੰਡ ਆਣ ਕੇ। ਅੱਛਾ, ਜਦੋਂ 47 ਵੇਲੇ? ਇੱਥੇ ਮੰਗ ਕੇ ਖਾਦਾ। ਉਹ ਘਰ ਵਾਲੇ ਜਿਉਂਦੇ ਜਿਨ੍ਹਾਂ ਦੇ ਘਰ ਰੋਟੀ ਖਾਂਦੇ ਰਹੇ ਤੇਲੀ ਨੇ। ਇੱਥੇ ਮੰਗ ਕੇ ਖਾਦਾ। ਜਿੱਥੇ ਪੁਰਾਣੇ ਸ਼ਹਿਰ ਕੁੜੀਆਂ ਕਾਲੇ ਨੇ, ਇੱਥੇ ਮਾਲ ਮੰਡੀ ਹੁੰਦੀ ਸੀ। ਅੱਛਾ। ਉਹ ਸਾਲ ਪਿੱਛੋਂ ਇੱਥੇ ਆਉਂਦਾ ਸੀ। ਮੈਂ ਵੇਲਾਂ ਦੇ ਅੰਦਰ ਆਲਮ ਲੋਹਾਰ ਨੂੰ, ਨੈਲਸਨ ਭੱਟੀ ਨੂੰ। ਵਾਹ ਜੀ ਵਾਹ। ਚੌੜੀਆਂ ਤਲਵੰਡੀ ਵਾਲੇ 12 ਪਿੰਡਾਂ ਦੇ ਮਾਲਕ ਸਨ। ਆ 2 ਕੀ 100 ਕੀ ਘੁਲਣ ਕੀ ਦਰੀਆਂ ਰਾਜਪੂਤ ਸਾਰੇ ਉਹੀ ਸਨ। ਅੱਛਾ। ਇਹ ਮੇਰੇ ਨਾਨਕਿਆਂ ਦੇ ਪਿੱਛੋਂ 12 ਪਿੰਡਾਂ ਦੇ ਨੇ। ਇਹ ਉਹ ਫਿਰ ਅਗਲਾ ਆਤੀ। ਉਹਨਾਂ ਫਿਰ ਕਾਫਲਾ ਵੇੜ ਲਿਆ। ਅੱਛਾ। ਉਹਨਾਂ ਕਿਹਾ ਹਥਿਆ ਦਿਓ। ਇਹ ਰਜਕ ਕਾਣੀ ਜੋ ਸਾੜਿਆ ਸਾਡਾ ਤੁਹਾਂ ਸਾੜਿਆ। ਅੱਛਾ। ਫਿਰ ਕਾਫਲੇ 'ਚ ਪੈਸੇ ਇਕੱਠੇ ਕੀਤੇ। ਚਾਂਦੀ ਦਾ ਰੁਪਈਆ ਹੁੰਦਾ ਸੀ, ਮੋਰੀ ਵਾਲਾ ਪੈਸਾ ਸੀ, ਦਵਾਨੀ ਚਵਾਨੀ 8 ਰੁਪਈਆ। ਤੇ 4 ਛੇੜੇ ਫੇਰ ਕੇ ਤੇ ਐਲਾਨ ਕੀਤਾ ਸੀ ਘੁੱਗੂ ਨਾਲੋਂ। ਅੱਛਾ। ਫੌਜ ਨੇ ਵੀ 3 ਵਜੇ ਤੋਂ ਪਹਿਲੇ 10 ਵਜੇ ਆਈ ਹੈ, 3 ਵਜੇ ਤੋਂ ਪਹਿਲੇ ਫੱਟੂ ਢੀਂਗਾ ਵਿਹਲਾ ਕਰ ਦਿਓ। ਅੱਛਾ। ਤੇ ਤੁਹਾਡਾ ਕਾਫਲਾ ਜਾਣਾ ਸੈਦਾਂ ਦੇ ਪਿੰਡ ਰਤੜੇ, ਬੂ ਦੇਸਰ ਰਤੜੇ 3 ਪਿੰਡ ਨੇ। ਉਹ ਲਾਗੋ ਲੱਗ ਸਾਡੇ ਪਿੰਡ ਦੇ ਨਾਲ ਹੀ ਸਨ। ਆ ਮਾਚੇ ਦੇ ਹਾਂਜੀ ਇਹਦੇ 4 ਛਪੇਰੇ, ਜਿਵੇਂ ਤੁਹਾਡੀ ਦੁਆਰ ਪੱਕੀ ਹੈ ਨਾ, ਉਹਦੇ 4 ਛਪੇਰੇ ਸੀ ਪੱਕੀ ਕੱਚੀ ਕੰਧ। ਅੱਛਾ। ਉਹ ਐ ਲਿਪੀ ਹੁੰਦੀ ਪੋਥੀਆਂ ਨਾਲ, ਉਹ ਲਿਖਦੀ ਸੀ। ਬਿਜਲੀ ਬੁਜਲੀ ਕੋਈ ਨਹੀਂ ਸੀ ਹੁੰਦੀ। ਅੱਛਾ। ਉਹ 12 ਕਿੱਲੇ ਸੀ ਸਾਡੀ ਮਸਜਿਦ। अस्सलाम वालेकुम जी, सत श्री अकाल, आदाब दोस्तों। सब दा पंजाब दी टीम पिंड जंगीरपुरा दे विच आई है। अज इत्थे सानू जिला जलंधर दे एक बजुर्ग मिले जिन्हां दी उम्र 105 साल है। ते जदों 47 दी वंड होई की कुछ होया इन्हां दे नाल, इन्हां दा पिछे किहड़ा पिंड सी, किहड़ियां बरादरियां रहिंदियां सी, सारी कहानी पुछदे इन्हां बजुर्गां दे कोलों। आओ मिलिए ते नाले गलबात सांझी करिए। अस्सलाम वालेकुम। वालेकुम सलाम। की हाल चाल है बुजुर्गो? ठीक है राजी, तुसी सुनाओ? बस अल्लाह दा शुक्र। हाँ जी, की नाम है अपना? मोहम्मद शरीफ लंबरदार अराई। अराई। ਇੱਥੇ ਆਉਂਦੇ ਨੇ ਬੱਗੜ। ਹਿੰਦੁਸਤਾਨ ਦੀ ਸਾਡੀ अलग ही बाबे साईं के। अच्छा, बाबे साईं। मोहम्मद शरीफ लंबरदार। हाँ जी। मेरा दादा भी लंबरदार सी उधर। अच्छा। मेरा दादा भी लंबरदार सी। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਸੀ? ਮੇਰੇ ਵਾਲਦ ਸਾਹਿਬ ਦਾ ਨਾਮ ਸੀ ਅਲੀ ਮੁਹੰਮਦ। ਤੇ ਦਾਦਾ ਜੀ ਦਾ? ਅਸੀਂ ਤਾਂ ਉਹਨੂੰ ਬਜ਼ੁਰਗ ਸੀ ਤੇ ਬਾਬਾ ਸਾਈਂ ਆਉਂਦੇ ਸਨ। ਅੱਛਾ, ਬਾਬਾ ਸਾਈਂ। ਹਾਂ। ਵੈਸੇ ਉਹਨਾਂ ਦਾ ਨਾਮ ਕੀ ਸੀ? ਆਲ ਸਾਡੀ ਜਿਹੜੀ ਉਹ ਬਾਬੇ ਸਾਈਂ ਕੇ ਆ ਪੂਰੇ, ਜਿੱਥੇ ਜਿੱਥੇ ਕਰਾਚੀ ਤੱਕ ਸਾਰੇ ਨਾਮ ਵੀ ਹੁਣ ਵੀ ਸਾਡਾ ਅੱਗੇ ਪੁੱਛਣਾ ਹੋਵੇ ਨਾ, ਸਾਡੀ ਆਲੋਂ ਨਾ ਬਾਬੇ ਸਾਈਂ ਕੇ ਅਲੀ ਮੁਹੰਮਦ ਅਲੀ ਬਚ ਕੇ ਬਾਬੇ ਸਾਈਂ ਕੇ ਪੁੱਛਾ ਫੇਰ ਲੱਭਣੀ ਹੈ। ਅੱਛਾ, ਬਾਬਾ ਸਾਈਂ ਕਹਿੰਦੇ ਸੀ ਦਾਦਾ ਜੀ? ਬਾਬਾ ਸਾਈਂ, ਬਿਲਕੁਲ ਠੀਕ ਹੋ ਗਿਆ। ਪੱਕੀ ਪੂਰੇ ਜ਼ਿਲ੍ਹੇ ਹੀ ਸੀ। ਪਿੱਛੇ ਆਪਣਾ ਕਿਹੜਾ ਪਿੰਡ ਸੀ? ਸਾਡਾ ਪਿੰਡ ਹੈਗਾ, ਜ਼ਿਲ੍ਹਾ ਹੈਗਾ ਸਾਡਾ ਜਲੰਧਰ। ਹਾਂਜੀ। ਤਹਿਸੀਲ ਹੈਗੀ ਸਾਡੀ ਰੇਰ ਕਪੂਰਥਲਾ। ਅੱਛਾ। ਪਿੰਡ ਸਾਡਾ ਹੈਗਾ ਫੱਟੂ ਢੀਂਗਾ। ਫੱਟੂ ਢੀਂਗਾ। ਢੀਂਗਾ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਇਹ ਗੱਲ ਸੁਣੋ ਨਾ, ਇਹਦੇ 12 ਲੰਬਰਦਾਰ ਤੇ 12 ਰਾਈ ਸਨ। ਅੱਛਾ, 12 ਲੰਬਰਦਾਰੀਆਂ ਸੀ। 12ਵੀਂ ਲੰਬਰਦਾਰੀ ਜਿਹੜੀ ਮੇਰੇ ਦਾਦੇ ਦੀ ਸੀ ਤੇ ਉਹ ਵੀ ਨਪਾੜ ਸਨ। ਅੱਛਾ। ਤੇ ਮੈਂ ਵੀ ਨਪਾੜਿਆ। ਤੇ ਮੈਂ ਇੱਥੇ 12 ਪਿੰਡਾਂ ਦੀ ਲੰਬਰਦਾਰੀ ਕੀਤੀ ਹੈ। ਵਾਹ ਜੀ ਵਾਹ। ਹੁਣ ਵੀ ਕਰਨ ਡਿਆ 1-2 ਪਿੰਡਾਂ ਦੀ। ਸਹੀ ਹੋ ਗਿਆ। ਹਲੇ ਵੀ ਤੁਹਾਡੇ ਕੋਲ ਲੰਬਰਦਾਰੀ? ਹਾਂਜੀ ਹੈ। ਮਾਸ਼ਾਅੱਲਾ ਜੀ, ਮਾਸ਼ਾਅੱਲਾ। ਤੁਹਾਡੀ ਵਾਕਈ 105 ਸਾਲ ਉਮਰ ਹੈ? ਹਾਂਜੀ। ਮੇਰੀ
ਇਹ ਤੁਸੀਂ ਲੈ ਲਓ ਕਿ ਮੇਰਾ ਨਿਕਾਹ ਲੱਗਾ ਸੀ ਉੱਥੇ ਹੋਣ ਤੇ ਫਿਰ ਇੱਥੇ ਹੋ ਕੇ ਆਇਆ ਸੀ। ਅੱਛਾ ਹਾਂਜੀ। ਉੱਥੇ ਜਦੋਂ ਸੀ ਤੁਸੀਂ ਉੱਥੇ ਕਿੰਨੀ ਉਮਰ ਸੀ ਉਸ ਵੇਲੇ? ਮੇਰਾ ਅੰਦਾਜ਼ਾ ਹੈ ਕਿ ਅਸਲ ਜਿਹੜੀ ਹੈ, ਮੈਂ ਅਸਲ ਪੁੱਛਣੀ ਕਿ ਨਕਲ ਪੁੱਛਣੀ? ਅਸਲ ਹੀ ਪੁੱਛਣੀ ਹੈ ਤੇ ਅਸਲ ਪੁੱਛਣੀ ਤੇ ਮੇਰਾ ਅੰਦਾਜ਼ਾ ਹੈ ਕਿ 20 ਤੋਂ ਉੱਤੇ ਸੀ, ਘੱਟ ਨਹੀਂ ਸੀ। ਅੱਛਾ, ਘੱਟ ਨਹੀਂ ਸੀ ਨਾ, ਸਹੀ 20 ਤੋਂ ਲੋਹੇ ਤੋੜ ਉੱਤੇ ਸੀ। ਸਹੀ ਹੋ ਗਿਆ। ਮੈਂ ਤੇ ਅੱਜ ਤੇ 30 ਲਿਖਾਈ ਹੈ, ਪਰ ਤੁਸੀਂ ਕਾਰ ਵੀ ਕੋਈ ਸੱਚੀ ਕਰਨ ਡਏ ਹੋ ਹਾਂਜੀ। ਤੇ ਮੈਂ ਤੁਹਾਨੂੰ ਦੱਸ ਕੇ ਮੈਂ ਅੱਜ ਤੱਕ ਜਿਹਨੂੰ ਦੱਸਿਆ 30 ਦੱਸਿਆ। ਅੱਛਾ। ਮੇਰੀ ਗੱਲ ਸਮਝਦੇ ਹੋ? ਹਾਂਜੀ। ਉੱਥੋਂ ਦਾ ਮੈਨੂੰ ਲਾਗੇ ਪਿੰਡਾਂ ਦਾ ਜਿਹੜਾ ਤੁਸੀਂ ਪੁੱਛੋ ਦੇ ਉਹ ਮੈਂ ਦੱਸਾਂ ਦਾ। ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ ਆਪਣੇ? ਨਾਲ ਸੀ ਬੂ, ਇੱਕ ਬੂ ਡੋਗਰਾਂ ਦਾ ਪਿੰਡ ਸੀ, ਦੇਸਲ, ਮਿਆਣੀ, ਅਲੂਵਾਲ, ਸਰੂਵਾਲ। ਸਹੀ। ਤੇ ਸੀ ਇੱਕ ਪਿੰਡ ਸੀ ਦਰਿਏਵਾਲ। ਅੱਛਾ, ਦਰਿਏਵਾਲ। ਹਾਂਜੀ। ਤੁਹਾਡਾ ਤੇ ਸਭ ਨਾਲੋਂ ਵੱਡਾ ਪਿੰਡ ਸੀ ਨਾ ਰਾਈਆਂ ਦਾ? ਸਾਡਾ ਪਿੰਡ ਜੋ ਉਹਦੇ 12 ਲੰਬਰਦਾਰ ਸਨ। ਹੋਰ ਕਿਹੜੀਆਂ ਬਰਾਦਰੀਆਂ ਰਹਿੰਦੀਆਂ ਸੀ ਉੱਥੇ? ਕੋਈ ਬਰਾਦਰੀ ਹੋਰ ਨਹੀਂ ਸੀ, ਸਭ ਰਾਈ ਸੀ। ਸਾਰਾ ਰਾਈ ਸੀ ਤੇ ਜਾਂ ਚੂੜੇ ਸਨ ਤੇ ਜਾਂ 5-7 ਹਜ਼ਾਰ ਘਰ ਘਮਿਆਰਾਂ ਦਾ ਸੀ, ਘਮਿਆਰਾਂ ਦਾ 5-7 ਘਰ। 5-7 ਹਜ਼ਾਰ 5-7 ਹਜ਼ਾਰ ਘਰ। 12 ਲੰਬਰਦਾਰ ਨੇ ਉਸ ਪਿੰਡ ਦੇ। 12ਵੀਂ ਲੰਬਰਦਾਰੀ ਸਾਡੀ ਹੈ। ਅੱਛਾ, ਕੋਈ ਨਾਂ ਚੇਤਾ ਨਹੀਂ ਹੋਰ ਜਿਹੜੇ ਲੰਬਰਦਾਰ ਸਨ ਉੱਥੋਂ ਦੇ? ਹਾਂ ਹੈ, ਦੱਸੋ। ਹਾਂ। ਮੌਂਦਲੀ ਤੇ ਖਦਾਵਜਕ। ਅੱਛਾ। ਤੇ ਬਾਬਾ ਇਸਮਾਇਲ ਬੋੜੀ ਦਾ। ਅੱਛਾ, ਇਸਮਾਇਲ ਬੋਰੀ ਅਰਾਈ ਸੀ ਉਹ ਵੀ। ਇਹ ਇਲਾਕੇ ਦਾ ਚੌਧਰੀ ਸੀ। ਅੱਛਾ, ਸਹੀ ਹੋ ਗਿਆ। ਸਮਝ ਆ ਗਈ ਗੱਲ ਦੀ? ਕਿੰਨੀਆਂ ਮਸਜਿਦਾਂ ਸੀ ਪਿੰਡ ਦੇ ਵਿੱਚ? ਮਸਜਿਦ ਸਾਡੀ ਹੈਗੀ ਏ ਕਰੀਬਨ 12 ਕਮਾਵਾਂ ਚ ਕੋਈ ਮਸਜਿਦ ਸੀ। 12 ਕਮਾਂ, 12 ਕਿੱਲੇ। 12 ਕਿੱਲਿਆਂ ਦੇ ਵਿੱਚ ਮਸਜਿਦ? ਹਾਂਜੀ। ਉਹ ਆਂਦੀ ਹੈ ਕਿ ਆ ਮਸਜਿਦ ਹੈ। ਹਾਂਜੀ। ਇਹਦੇ 4 ਚੁਫੇਰੇ, ਜਿਵੇਂ ਤੁਹਾਡੀ ਦੁਆਰ ਪੱਕੀ ਆ ਨਾ, ਉਹਦੇ 4 ਚੁਫੇਰੇ ਸੀ ਪੱਕੀ ਕੱਚੀ ਕੰਧ। ਅੱਛਾ। ਉਹ ਐ ਲਿਪੀ ਹੁੰਦੀ ਪੋਚਿਆਂ ਨਾਲ, ਉਹ ਲਿਖਦੀ ਸੀ। ਬਿਜਲੀ ਬੁਜਲੀ ਕੋਈ ਨਹੀਂ ਸੀ ਹੁੰਦੀ। ਅੱਛਾ। ਉਹ 12 ਕਿੱਲਿਆਂ ਸੀ ਸਾਡੀ ਮਸਜਿਦ। ਉਹਦਾ ਨਾਮ ਸੀ ਬਾਬੇ ਜੀ ਕੀ ਮਸਜਿਦ। ਅੱਛਾ, ਬਾਬੇ ਦੀ ਮਸਜਿਦ। ਉਹ ਸਾਡੇ ਆਲਮ ਨੇ, ਉਹ ਐਸੇ ਇੱਥੇ ਇੱਕ ਬੰਦਾ ਹੈਗਾ। ਹਾਂਜੀ। ਉਹ ਹਲੇ ਗਿਆ ਫੈਸਲਾਬਾਦ। ਅੱਛਾ। ਉਹਨੂੰ ਸਾਰੇ ਖਾਨਦਾਨ ਦਾ ਪਤਾ। 12 ਨੰਬਰਦਾਰ ਸਨ। ਤੇ ਬੋਰਡ ਹੈਗਾ ਸੀ, ਬੋਰਡ ਬੂਟਾ। ਹਾਂਜੀ। ਮਸਜਿਦ ਦੇ ਗਾੜੀ ਇਹ ਜਿੰਨਾ ਸਾਰਾ ਪਿੰਡ ਹਾਂਜੀ ਇੱਕੋ ਹੀ ਬੂਟਾ ਸੀ ਇਹਦੇ ਬੋਰਡ ਦਾ। ਅੱਛਾ। ਸਾਰੇ ਪਿੰਡ ਛਾਂ ਸੀ, ਥੱਲੇ ਥੰਮੀਆਂ ਦਿੱਤੀਆਂ ਸੀ। ਬੋਰਡ ਤੇ ਛਾਗ ਲੱਗ ਜਾਂਦੀ, ਜੜ ਥੱਲੇ ਪਤਾ ਨਾ। ਹਾਂਜੀ। ਇਹ ਵੱਧਦਾ ਜਾਂਦਾ, ਭਾਵੇਂ ਤੁਸੀਂ ਗਰਮੋਲੇ ਲੈ ਜਾਓ, ਇੱਥੋਂ ਬੂਟਾ ਲਾ ਕੇ। ਅੱਛਾ, ਏਡਾ ਵੱਡਾ ਬੋਰਡ ਸੀ? ਹਾਂਜੀ, ਏਡਾ ਵੱਡਾ ਬੋਰਡ ਸੀ। ਤੁਹਾਡਾ ਜਿਹੜਾ ਮਹੱਲਾ ਸੀ ਹਾਂ, ਜਿੱਥੇ ਤੁਹਾਡੇ ਖਾਨਦਾਨ ਰਹਿੰਦੇ ਸੀ, ਹਾਂਜੀ, ਉਹ ਕਿਹੜੀ ਸਾਈਡ ਤੇ ਘਰ ਸਨ ਤੁਹਾਡੇ? ਸਾਡੇ ਘਰ ਸੀ, ਪਹਿਲੇ ਘਰ ਸੀ ਸਾਡੇ ਪਿੰਡ ਦੇ ਵਿੱਚ ਘਰ ਫੱਟੂ ਡਿੰਗੇ। ਅੱਛਾ। ਫੇਰ ਅਸੀਂ ਟੁਰ ਗਏ ਸ਼ਾਹ ਦੌਲੇ। ਅੱਛਾ। ਅਸੀਂ ਹੁਣ ਉੱਠ ਕੇ ਆਏ ਸ਼ਾਹ ਦੌਲਿਓ। ਸ਼ਾਹ ਦੌਲਾ ਉਸੇ ਪਿੰਡ ਦਾ ਦਰਬਾਰ ਸੀ। ਅੱਛਾ। 8 ਦਿਨ ਮੇਲਾ ਲੱਗਦਾ ਸੀ, ਬਜ਼ੁਰਗ ਮੇਲਾ ਲਾਉਂਦੇ ਸੀ 8 ਦਿਨ। ਸ਼ਾਹ ਦੌਲੇ ਦਾ ਸ਼ਾਹ ਦੌਲਾ ਮੇਲਾ ਦਾ ਮਤਲਬ ਉਹ ਭਖਦਾ ਸੀ? 8 ਦਿਨ ਰਹਿੰਦਾ ਸੀ। ਕਿਹੜੀ ਤਰੀਕ ਨੂੰ ਮੇਲਾ ਲੱਗਦਾ ਸੀ? ਲੱਗਦਾ ਸੀ ਸੌਣ ਭਾਦਰੋਂ ਜਾ ਕੇ। ਸੌਣ ਭਾਦਰੋਂ। ਹਾਂਜੀ। ਕਬੱਡੀ ਕੋਲ ਹੁੰਦੇ ਹਾਂ, ਸੀ? ਕੌਡੀ ਬੜੀ, ਕੋਲ ਬੜਾ। ਹਾਥੀ ਜਿਹੜੇ ਸੀ ਲੰਮੀਆਂ ਸੁੰਨਾਂ ਵਾਲੇ, ਹਾਂਜੀ, ਉਹ ਬਹੁਤ ਬੜੇ ਹਾਥੀ। ਉਦੋਂ 4-5 ਹਾਥੀ ਆਉਂਦੇ ਸੀ ਹਰ ਸਾਲ ਸਾਡੇ ਪਿੰਡ ਮਾਲੀ ਅੱਛਾ, ਮੇਲੇ ਤੇ। ਉਹ ਸੁੰਨਾਂ ਵਾਲੇ ਹਾਥੀ, ਉਹ ਇਹ ਬਹੁਤ ਬੜਾ ਸੀ। ਖਜੂਰ ਬੜੀ ਸਾਡੇ ਇਲਾਕੇ ਸੀ, ਬੜੀ ਖਜੂਰ ਸੀ। ਅੱਛਾ, ਖਜੂਰਾਂ ਵੀ ਹੈ ਸਨ? ਓਏ ਹੋਏ ਹੋਏ, ਇਹਨੇ ਬੜੀ ਖਜੂਰ। ਜ਼ਮੀਨ ਜਿਹੜੀ ਸੀ ਆਪਣੀ ਕਿਹੜੇ ਬੰਨੇ ਸੀ ਪਿੰਡ ਦੇ? ਅਸੀਂ ਪਹਿਲੇ ਰਕਬਾ ਸਾਡਾ ਸੀ ਫੱਟੂ ਢਿੰਗੇ ਦੇ ਮੁੱਢ। ਅੱਛਾ। ਪਿੰਡੋਂ ਐਸ ਕੋਠੇ 'ਚ ਆਹ ਪਿੰਡ ਇੱਥੇ ਸੀ, ਪਿੰਡ ਦੇ ਨਾਲ ਹੀ। ਅੱਛਾ। ਅਸੀਂ ਬਸ ਤਬਾਦਲਾ ਕਰਕੇ ਸ਼ਾਹ ਦੌਲਾ ਸੀ। ਅੱਛਾ। ਉਹ ਪਿੰਡ ਦਾ ਇੱਥੋਂ ਦਾ ਡੇਰਾ ਹੈ ਸ਼ਾਹ ਦੌਲਾ। 12-13 ਡੇਰੇ ਨੇ ਉਸ ਪਿੰਡ ਦੇ। ਅੱਛਾ। ਹਾਂਜੀ। ਅਸੀਂ ਬਸ ਸ਼ਾਹ ਦੌਲਾ ਚਲੇ ਗਏ, ਉੱਥੇ ਦਰਬਾਰ ਸੀ। ਉੱਥੇ ਜਾ ਕੇ ਅਸੀਂ ਪਖੀਰਾਂ ਦੀ ਜ਼ਮੀਨ ਵਾਹੁੰਦੇ ਹਾਂ। ਉਹਨਾਂ ਜਿਨ੍ਹਾਂ ਦਰਬਾਰ ਸੀ ਨਾ, ਉਹਨਾਂ ਪਖੀਰਾਂ ਦੀ ਜ਼ਮੀਨ ਸੀ 8-10 ਕਮਾਂ ਨਾ, 8-10 ਮਰਬੇ। 8-10 ਮਰਬੇ ਫਕੀਰਾਂ ਦੀ? ਫਕੀਰਾਂ ਦੀ। ਬਾਬੇ ਦੀ ਜ਼ਮੀਨ ਹੋਣੀ ਹੈ? ਹਾਂਜੀ, ਬਾਬੇ ਦੀ, ਬਜ਼ੁਰਗ ਦੀ ਸੀ ਨਾ। ਅੱਛਾ। ਅੱਛਾ। ਖਜੂਰ ਬੜੀ ਸੀ, ਬੜੀ ਖਜੂਰ ਸੀ।
ਖੂਹ ਲੱਗੇ ਹੁੰਦੇ ਸੀ ਕਿ ਪਾਣੀ ਨਹਿਰੀ ਸੀ? ਨਾ ਨਹਿਰੀ ਪਾਣੀ ਕੋਈ ਨਹੀਂ, ਖੂਹ ਸਭ। ਕੀ ਨਾਮ ਵਜਦੇ ਸੀ ਖੂਹਾਂ ਦੇ ਉਦੋਂ? ਖੂਹਾਂ ਦੇ ਪਰ ਬਜ਼ੁਰਗ ਬੰਦਿਆਂ ਦੇ ਨਾਂ ਦੇ ਵੱਜਦਾ ਸੀ। ਮੁਹੰਮਦ ਅਲੀ ਦਾ ਵੱਜ ਪਿਆ, ਅਲੀ ਮੁਹੰਮਦ ਦਾ ਵੱਜ ਪਿਆ, ਉਮਰਦੀਨ ਦਾ ਵੱਜ ਪਿਆ। ਅੱਛਾ ਅੱਛਾ। ਇੱਕ ਬਾਬੇ ਗੱਲੂ ਕੇ ਬੜੇ ਮਸ਼ਹੂਰ ਹਨ, ਬਾਬੇ ਗੱਲੂ ਕੇ ਰਾਈ ਸਨ, ਪਿੰਡ ਸਾਰਾ ਰਾਈਆਂ ਦਾ ਸੀ। ਅੱਛਾ। ਉਹਦਾ ਵੱਜ ਪਿਆ। ਇੱਕ ਮਮਣੀ ਕੇ ਵੱਜ ਪਿਆ, ਆ ਮਮਣੀ ਕੇ ਹਾਜੀ ਯਾਸੀਨ ਕੇ। ਅੱਛਾ। ਇਹਨਾਂ ਦੀ ਆਲੇ ਮਮਣੀ ਕੇ। ਅੱਛਾ ਮਮਣੀ ਕੇ। ਹਾਂਜੀ ਸਹੀ ਹੋ ਗਿਆ। ਬਰਾਨ ਕੇ, ਸੁਭਾਨ ਕੇ। ਤੇ ਇਹ ਖੂਹਾਂ ਦੇ ਨਾਮ ਵੱਜਦੇ ਸੀ। ਹਾਂਜੀ ਹਾਂਜੀ ਸਹੀ ਹੋ ਗਿਆ। ਹਾਂਜੀ ਉਹ ਜਿਹੜੀ ਮਸਜਿਦ ਹੈ ਨਾ, ਹਾਂਜੀ, ਉਹਦੇ ਤੇ 12 ਕਮਾਵਾਂ ਹੀ ਸੀ। ਹਾਂਜੀ। ਉਹਦੇ ਉੱਤੇ ਇੱਕ ਢੱਗੇ ਵਾਲਾ ਖੂਹ ਵਗਦਾ ਸੀ। ਅੱਛਾ। ਉਹ ਅਖੀਰਲੀਆਂ ਟੂਟੀਆਂ ਦੇ ਜਿਵੇਂ ਦਿਨ ਪਾਣੀ ਪੂਰਾ ਨਹੀਂ ਸੀ ਪੜਦਾ, ਲੋਕ 12 ਕੋਹ ਤੋਂ ਆਉਂਦੇ ਸੀ ਜੂਆਂ ਪੜਨ। ਟੂਟੀਆਂ ਲੱਗੀਆਂ ਸੀ ਉੱਥੇ? ਟੂਟੀਆਂ ਲੱਕੜ ਦੀਆਂ। ਅੱਛਾ। ਕਿਲੀਆਂ 12 ਕੋਹ ਤੋਂ ਲੋਕ ਆਉਂਦੇ ਸੀ ਇੱਥੇ ਜੂਆਂ ਪੜਨ। ਅੱਛਾ। ਸ਼ਹਿਰੋਂ ਨਿਕਲੇ ਬੰਦੇ ਸਵੇਰੇ ਤੁਸੀਂ, ਉੱਥੋਂ ਰੋਟੀਆਂ ਤੁਸੀਂ ਸਿਰ ਤੇ ਰੱਖੇ, ਜੁੱਤੀਆਂ ਬੁੜੀਆਂ ਬੰਦੇ ਜੋੜੀ ਜੋੜੀ ਆਉਂਦੇ ਸਨ। ਅੱਛਾ। ਮੀਆਂ ਬੀਵੀ ਭੈਣ ਭਰਾ ਜੋੜੀ ਜੋੜੀ ਆਉਣਾ, ਰੋਟੀਆਂ ਹੱਥਾਂ 'ਚ ਸਿਰ ਤੇ। ਅੱਛਾ। ਤੇ ਜੁੱਤੀਆਂ ਪੈਰਾਂ ਹੱਥਾਂ 'ਚ। ਅੱਛਾ ਹੱਥਾਂ 'ਚ ਤੇ ਰੋਟੀਆਂ ਸਿਰ ਤੇ। ਕਿ ਬਾਬਾ ਜੀ ਦੇ ਚੱਲ ਕੇ ਮੋਹਰਲੇ ਸੱਤੇ ਉਹਦਾ ਚਿਹਰਾ ਵੇਖਣਾ ਜਦੋਂ ਜਿਹਦੀ ਜਿਵੇਂ ਸਵੇਰੇ ਤਹਜੁਦ ਨੂੰ ਜਾਂਦੇ ਨੇ ਬੰਦੇ। ਹਾਂਜੀ। ਕਿ ਬਾਬਾ ਜੀ ਦਾ ਚਿਹਰਾ ਵੇਖਣਾ, ਮੋਹਰਲੇ ਸਫੇ ਚੱਲ ਕੇ ਨਾ ਤੇ ਉਹਦਾ ਚਿਹਰਾ ਵੇਖਣਾ ਨਮਾਜ਼ ਜਿਹੜੇ ਉੱਥੋਂ ਦੇ ਇਮਾਮ ਸਨ। ਹਾਂ ਜਿਹੜੇ ਇਮਾਮ ਸਨ। ਵਾਹ ਜੀ ਵਾਹ। ਹੁਣ ਇਹ ਦੱਸੋ ਪਿੰਡ ਦੇ ਵਿੱਚ ਛੱਪੜ ਵੀ ਹੈ ਸੀ? ਹੈਗਾ ਸੀ। ਉਹ ਕਿਹੜੇ ਬੰਨੇ ਸੀ? ਬੜਾ ਉਹ ਛੱਪੜ ਹੈਗਾ ਸੀ ਪਿੰਡੋਂ ਚੜ੍ਹਦੇ ਪਾਸੇ। ਅੱਛਾ ਚੜ੍ਹਦੇ ਪਾਸੇ। ਵੱਡੇ ਪਿੰਡੋਂ। ਸਹੀ। ਔਰ ਤੁਹਾਡੇ ਪਿੰਡ ਦੇ ਵਿੱਚ ਜ਼ਮੀਨ ਭਾਂਡੇ ਵਾਲਾ ਜਿਹੜਾ ਚੰਗੀ ਜ਼ਮੀਨ ਸੀ ਚੌਧਰੀ ਜਿਹੜਾ, ਉਹ ਕੀ ਨਾਂ ਸੀ ਉਹਦਾ ਰਾਈਆਂ ਵਿੱਚੋਂ? ਉਹਨਾਂ ਦੀ ਜ਼ਮੀਨ ਭਰਾ ਥੋੜਾ ਹੋਵੇ ਜਾਂ ਬਹੁਤ ਹੋਵੇ, ਨਾਂ ਜਿਹਨਾਂ ਚੱਲਦਾ ਸੀ ਨਾ ਜਿਵੇਂ ਇੱਥੇ ਬਰਮਾਹਿਆਂ ਦਾ ਚੱਲਦਾ। ਹਾਂਜੀ। ਉਹਨਾਂ ਦਾ ਨਾਂ ਸੀ ਰਹਿਮਤ ਅਲੀ। ਅੱਛਾ। ਮੁਹੰਮਦ ਅਲੀ। ਬਾਬਾ ਦੀਨਾ ਗੱਲੂ। ਅੱਛਾ। ਇਹ ਨਾਂ ਸਨ ਉਹਨਾਂ ਦੇ। ਅੱਛਾ ਜੀ ਬਜ਼ੁਰਗੋ, ਜਦੋਂ 47 ਦੀ ਵੰਡ ਹੋਈ ਕਿੱਦਾਂ ਤੁਸੀਂ ਲੋਕ ਪਾਕਿਸਤਾਨ ਆਏ, ਉਹਦੀ ਕਹਾਣੀ ਸਾਨੂੰ ਪੂਰੀ ਦੱਸੋ। ਉਹਦੀ ਕਹਾਣੀ ਇਹ ਦੱਸ ਰਹੇ ਆ ਵੀ 3 ਦਾ ਟਾਈਮ ਸੀ। 10 ਦਾ। 10 ਦਾ ਟਾਈਮ ਸੀ? 10 ਦਾ ਦਿਨ ਦਾ। ਅੱਛਾ ਦਿਨ 10 ਵਜੇ। ਤੇ ਫੌਜ ਆਈ ਉਹ ਜੀਪ ਲੈ ਕੇ। ਉਹਨਾਂ ਆਣ ਕੇ ਤੇ ਪਿੰਡ ਦੇ 4 ਛੇੜੇ ਫੇਰ ਕੇ ਤੇ ਐਲਾਨ ਕੀਤਾ ਸੀ ਘੁੱਗੂ ਨਾਲੋਂ। ਅੱਛਾ। ਫੌਜ ਨੇ ਵੀ 3 ਵਜੇ ਤੋਂ ਪਹਿਲੇ 10 ਵਜੇ ਆਈ ਹੈ, 3 ਵਜੇ ਤੋਂ ਪਹਿਲੇ ਫੱਟੂ ਢੀਂਗਾ ਵਿਹਲਾ ਕਰ ਦਿਓ। ਅੱਛਾ। ਤੇ ਤੁਹਾਡਾ ਕਾਫਲਾ ਜਾਣਾ ਸਜਦਾਂ ਦੇ ਪਿੰਡ ਰਤੜੇ। ਬੂ ਦੇਸਰ ਰਤੜੇ 3 ਪਿੰਡ ਨੇ, ਉਹ ਲਾਗੋ ਲੱਗ ਸਾਡੇ ਪਿੰਡ ਦੇ ਨਾਲ ਹੀ ਸਨ। ਅੱਛਾ। ਤੇ ਤੁਸੀਂ ਰਤੜੇ ਜਾਣਾ ਹੈ, ਤੁਹਾਡਾ ਕਾਫਲਾ ਉੱਥੇ ਜਾਣਾ। ਅੱਛਾ। ਤੇ 3 ਵਜੇ ਤੋਂ 10 ਵਜੇ ਐਲਾਨ ਸੀ, 3 ਵਜੇ ਤੋਂ ਪਹਿਲੇ ਵਿਹਲਾ ਕਰ ਦਿਓ। ਜੀਪ ਆਹ ਵੇਖੀ ਫੌਜੀ ਜਿਹੜੀ 4 ਮੇਰੇ ਪਿੰਡ ਦੇ ਆਈ ਹੈ। ਤੁਸੀਂ ਉਸ ਵੇਲੇ ਆਪਣੇ ਉਸ ਡੇਰੇ ਤੇ ਸੀ? ਮੈਂ ਉਸ ਵੇਲੇ ਆਪਣੇ ਡੇਰੇ ਤੇ ਸਾਂ, ਛੋਟੀ ਆਬਾਦੀ ਚ। ਸਹੀ ਸਹੀ। ਵੱਡਾ ਪਿੰਡ ਤੋਂ ਛੱਡ ਗਿਆ ਸੀ ਨਾ। ਅੱਛਾ। ਉੱਥੇ ਚਲੇ ਗਿਆ ਕਿਉਂਕਿ ਵਾਈ ਜੂ ਕਰਦੇ ਸੀ ਉੱਥੇ। ਹਾਂ ਜ਼ਮੀਨ ਜੋ ਤਬਾਦਲਾ ਕਰ ਲਿਆ, ਇੱਥੇ 2 ਕਿੱਲੇ 4 ਕਿੱਲੇ ਉੱਥੇ ਬੱਕਟ ਖੂਹ ਬਣਾ ਲਿਆ। ਅੱਛਾ। ਖੂਹ ਉੱਥੇ ਲਵਾ ਲਿਆ, ਉੱਥੇ ਜਾ ਕੇ ਵਾਈ ਸ਼ਾਹਦੌਲਾ ਦਾ ਮੇਲਾ ਲੱਗਦਾ ਸੀ ਉੱਥੇ। ਵੰਡ ਫਿਰ ਜਦੋਂ ਐਲਾਨ ਹੋਇਆ ਹਾਂਜੀ ਉਦੋਂ ਉੱਠਣ ਦਾ ਹਾਂਜੀ ਤੇ ਕਿਸੇ ਨੂੰ ਕੋਈ ਤਬਾਰ ਨਹੀਂ ਸੀ। ਸਾਡੇ ਜਿਹੜੇ ਬਜ਼ੁਰਗ ਸਨ ਨਾ ਹਾਂਜੀ, ਆਹ ਸ਼ਤੀਰੀਆਂ ਜਿਹੜੀਆਂ ਲੱਕੜਾਂ, ਅੱਛਾ ਉੱਥੇ ਵੀ ਸਾਡਾ ਪਿੰਡ ਐਡਾ ਕੀ ਸੀ। ਅੱਛਾ। ਉੱਥੇ ਵੀ ਸਾਡੇ ਪਿੰਡ ਦੇ ਨਾਲ ਛੱਪੜ ਸੀ, ਇੱਥੇ ਵੀ ਆ ਛੱਪੜ ਹੈ। ਅੱਛਾ। ਉੱਥੇ ਜਿੱਥੇ ਸਾਡੀ ਆਬਾਦੀ ਸੀ ਨਾ 100-150 ਘਰ, ਇਹ ਵੀ 100-150 ਜੀ। ਉੱਥੇ ਸ਼ਾਹਦੌਲਾ ਵੀ 100-150 ਸੀ। ਸਹੀ। ਜਿਹੜਾ ਵੱਡਾ ਪਿੰਡ ਉਹ 15-20 ਪਿੰਡ ਨੇ ਫੱਟੂ ਢਿੰਗੇ ਦੇ। ਸਹੀ। ਇਹ ਜਾਣੇ ਅਸੀਂ ਜਦੋਂ ਰਾਤ ਸ਼ਾਮ ਪਈ ਨਾ ਹਾਂਜੀ, ਆ ਸ਼ਤੀਰੀਆਂ ਚੋਕਰ ਛੱਪੜੇ ਸੁੱਟਣ ਲੱਗ ਪਏ। ਅੱਛਾ। ਬਜ਼ੁਰਗ। ਅੱਛਾ। ਵੀ ਅਸੀਂ ਇੱਥੋਂ ਵੱਡੇ ਪਿੰਡ ਚਲੇ ਜਾਣਾ, ਕੋਈ ਲੈ ਨਾ ਜਾਂ ਭਰ ਕੇ ਪਿੰਡੋਂ ਆਣ ਕੇ ਤੇ ਕੱਢ ਕੇ ਮੁੜ ਕੇ ਵਰਤ ਲਵਾਂਗੇ। ਅੱਛਾ। ਛੱਪੜੇ ਸੁੱਟ ਦਿੱਤੇ। ਅੱਛਾ। ਨਾਲ ਹੀ ਪਰ ਖੂਹ ਵਗਦਾ ਸੀ ਉੱਥੇ, ਨਾਲ ਹੀ ਖੂਹ ਵਗਦਾ ਸੀ। ਖੂਹ ਦੇ ਮੈਂ ਖੂਹ ਵਾਹੁਣਾ ਪਿਆ। ਅੱਛਾ। ਮੈਂ ਗਾਦੀ ਉੱਤੇ ਖੂਹ ਵਾਹ ਲੈਂਦੇ ਸੀ ਤੁਸੀਂ? ਹਾਂ ਹਾਂਜੀ ਹਾਂਜੀ, ਮੈਂ ਖੂਹ ਵਾਹੁੰਦਾ ਹਾਂ। ਤੇ ਤਾਇਆ ਮੇਰਾ ਗਿਆ ਸੀ ਕਿਆਰਾ ਮੋੜਨ। ਅੱਛਾ। ਤੇ ਉਧਰੋਂ ਦੂਸਰੇ ਪਿੰਡੋਂ ਨਾ ਬੂਹ ਤੋਂ ਆਏ ਕਾਫਲਾ ਸਿੱਖਾਂ ਦਾ। ਅੱਛਾ।
ਉਹਨਾਂ ਆਣ ਕੇ ਤੇ ਮੈਨੂੰ ਖੂਹ 'ਚ ਲਮਕਾ ਦਿੱਤਾ। ਤੁਹਾਨੂੰ ਹਾਂਜੀ, ਕਿੰਨੇ ਕੁ ਬੰਦੇ ਸਨ ਸਿੱਖਾਂ ਦੇ? ਉਹ 8-9 ਬੰਦੇ ਸਨ ਕਾਫਲਾ। ਅੱਛਾ। ਮੈਂ ਵਾਹੁਣ ਡਿਆ ਗਾਜੀ ਦੇ ਬੇਟਾ, ਤਾਇਆ ਮੇਰਾ ਜਿਹੜਾ ਸੀ ਨਾ ਉਹ ਦਰਖਤਾਂ ਕੋ ਅੱਗੇ ਜਾ ਕੇ ਕਿਆਰਾ ਮੋੜਨ ਗਿਆ ਸੀ ਪਾਣੀ ਦਾ। ਤਾਇਆ ਮੇਰਾ ਕਿਆਰਾ ਮੋੜਨ ਗਿਆ, ਪਾਣੀ ਦਾ ਕਿਆਰਾ ਮੋੜਨ ਗਿਆ ਸੀ। ਅੱਛਾ। ਉਹ ਇੱਕ ਆਖੇ ਇਹਨੂੰ ਸੁੱਟ ਦਿਓ, ਇੱਕ ਆਖੇ ਮਾਰ ਦਿਓ, ਕਿ ਨਾ। ਉਹਨਾਂ ਪਿੰਡ ਅੰਦਰ ਥੱਲੇ ਸੀ ਖੂਹ ਦੇ ਵਿੱਚ ਬੋੜ, ਅੱਛਾ, ਉੱਤੋਂ ਚੜ ਗਈ ਸੀ ਨਾ। ਹਾਂਜੀ। ਮੈਂ ਥੱਲੇ ਜਾ ਕੇ ਤੇ ਬੋੜ ਦੀ ਜੜ ਫੜ ਲਈ। ਅੱਛਾ, ਬੋੜ ਦੀ ਜੜ ਫੜ ਲਈ। ਅਖੀਰ ਉਹਨਾਂ ਕਿਹਾ ਉੱਤਰ ਕੇ ਮਾਰ ਦਿਓ। ਅੱਛਾ, ਜਿਹੜੇ ਬਾਹਰ ਸਿੱਖ ਖੜੇ ਸੀ। ਫਿਰ ਮੈਂ ਉਹਨਾਂ ਖਿੱਚਿਆ, ਉਹਨਾਂ ਬਾਹਰ ਕੱਢ ਲਿਆ। ਫਿਰ ਉਹਨਾਂ ਕਿਹਾ ਇਹ ਜਾਇਦਾਦ ਸਾਡੀ ਹੈ। ਅੱਛਾ। ਇਹ ਜ਼ਮੀਨ ਸਾਡੀ, ਤੁਹਾਡੀ ਨਹੀਂ। ਸਿੱਖਾਂ ਨੇ ਆਖਿਆ। ਮੀਆਂ ਆਖਿਆ, ਮਹਿਰ ਜੀ ਆਖਿਆ ਉਹਨਾਂ ਨੇ ਮੇਰੇ ਤਾਏ ਨੂੰ, ਇਹ ਤੁਹਾਡੀ ਨਹੀਂ, ਤੁਸੀਂ ਐਵੇਂ ਖਪਦੇ ਹੋ, ਇਹ ਜਾਇਦਾਦ ਸਾਡੀ ਹੈ। ਉਹ ਰਤਨੀ ਤੁਹਾਡਾ ਕਾਫਲਾ ਬੈਠਾ ਜੇ, ਜਿਵੇਂ 100 ਵਾਲੇ ਸਾਰੇ ਪਰਾਂ ਜਾਓ ਵੱਡੇ ਪਿੰਡ, ਹਾਂਜੀ, ਕਰਮੂਲੇ ਆ ਜਾਣ, ਨਸ਼ਹਿਰੇ ਚਲੇ ਜਾਓ ਜਿਵੇਂ। ਅੱਛਾ। ਚਾਰੇ ਉਹਨੇ ਕਿਹਾ ਉੱਥੇ ਤੁਹਾਡਾ ਕਾਫਲਾ ਹੈ, ਉੱਥੇ ਚਲੇ ਜਾਓ। ਸਹੀ। ਫਿਰ ਅਸੀਂ ਆਪਣੇ ਕਾਫਲੇ ਚਲੇ ਗਏ। ਤੁਸੀਂ ਡੇਰੇ ਹੀ ਸਿੱਧਾ ਕਾਫਲੇ ਤੇ ਚਲੇ ਗਏ? ਪਿੰਡੋਂ ਆਪਦੇ। ਅੱਛਾ, ਉਹ ਦੂਸਰਾ ਵੱਡਾ ਪਿੰਡ ਸਾਰਾ ਉੱਥੇ ਚਲਾ ਗਿਆ? ਉਹ ਚਲਾ ਗਿਆ ਸਾਰਾ ਪਿੰਡ, ਆਪੋ ਵੀ ਪਈ ਸੀ। ਤੂੰ ਮੇਰੇ ਅੱਗੇ ਮਾਵਾ ਪੁੱਤਰ ਨਹੀਂ ਸੰਭਾਲਾ, ਮਾਵਾ ਰਹਿ ਗਈਆਂ, ਪੁੱਤਰ ਚਲੇ ਗਏ। ਅੱਛਾ। ਕਮਾਲ ਹੋ ਗਈ। ਤੁਸੀਂ ਉਵੇਂ ਹੀ ਖੂਹ ਛੱਡਿਆ ਤੇ ਸਿੱਧਾ ਉਧਰ ਨੂੰ ਤੁਰ ਪਏ? ਹਾਂਜੀ ਹਾਂਜੀ। ਹੁਣ ਉੱਥੇ ਅਸੀਂ ਆਖੀਏ ਵੀ ਡੇਰੇ ਜਾਣਾ, ਗਾੜੀ ਤਲਵਾਰਾਂ ਨੇ ਬੈਠੇ, ਅਸੀਂ ਡੇਰੇ ਕਿਵੇਂ ਜਾਣਾ? ਉਹਨਾਂ ਨੇ ਫਿਰ ਤੁਹਾਨੂੰ ਮਾਰਿਆ ਨਹੀਂ ਸੀ, ਉਹ ਜਿਹੜੇ ਸਿੱਖਾਂ ਨੇ? ਨਹੀਂ, ਉਹਨਾਂ ਨੇ ਸੀ ਮਾਰਿਆ। ਅੱਛਾ। ਫਿਰ ਅਸੀਂ ਪਿੰਡ ਚਲੇ ਗਏ। ਉਹ ਕਿਹੜਾ ਪਿੰਡ ਸੀ ਜਿੱਥੇ ਤੁਹਾਡਾ ਕਾਫਲਾ ਬੈਠਾ ਸੀ? ਰਤੜੇ ਸ਼ਹੀਦਾਂ ਦੇ। ਅੱਛਾ, ਰਤੜੇ ਸ਼ਹੀਦਾਂ ਦੇ। ਬੂਦ ਦੇਸ ਰਤੜੇ ਮਸ਼ਹੂਰ ਸੀ, ਰਤੜੇ ਸ਼ਹੀਦਾਂ ਦੇ। ਉੱਥੋਂ ਕਾਫਲਾ ਟੁੱਟਿਆ ਸਾਡਾ। ਉੱਥੇ ਫਿਰ ਕਾਫਲੇ ਦੇ ਵਿੱਚ ਨਾ, ਹਾਂ, ਫਿਰ ਅਸੀਂ ਜਾ ਕੇ ਸਾਡਿਆਂ ਜਵਾਨਾਂ ਨੇ ਜਾ ਕੇ ਘਰਾਂ ਮੂਸਲ ਹੁੰਦੇ ਸੀ ਤੂੜੀ ਦੇ। ਮੂਸਲ ਵੇਖਿਆ ਤੂੜੀ ਦਾ? ਜਿਵੇਂ ਘੁੰਡ ਲਾਈਦਾ ਹੁੰਦਾ ਆਹੋ, ਉੱਤੇ ਨੂੰ ਮੂਸਲ ਸੀ ਤੇ ਘਰਾਂ ਇਹਨਾਂ। ਫਿਰ ਸਾਡਿਆਂ ਵੱਡਿਆਂ ਨੇ ਜਾ ਕੇ, ਲੋਕਾਂ ਨੇ ਜਾ ਕੇ ਤੇ ਮੂਸਲਾਂ ਨੂੰ ਨਾ ਪੰਡ ਤੂੜੀ ਦੀ ਪਾ ਕੇ ਅੰਦਰ ਹੀ ਸੁੱਟ ਕੇ ਅੱਗ ਲਾਤੀ ਪਿੰਡ ਨੂੰ। ਆਪਣੇ ਵਾਲੇ ਬੰਦਿਆਂ ਨੇ? ਅਸੀਂ ਆਪਣੇ ਪਿੰਡ ਨੂੰ ਆਪੇ ਅੱਗ ਲਾਤੀ ਫਿਰ। ਅੱਛਾ, ਕਿ ਅਸੀਂ ਸਾਡਾ ਨਹੀਂ ਤੇ ਕਿਸੇ ਦਾ ਵੀ ਨਾ ਹੋਵੇ। ਹਾਂਜੀ। ਉਹਦਾ ਫਿਰ ਕਾਫਲਾ ਫੜਿਆ ਗਿਆ। ਅੱਛਾ। ਚੌੜੀਆਂ ਤਲਵੰਡੀ ਵਾਲੇ 12 ਪਿੰਡਾਂ ਦੇ ਮਾਲਕ ਸਨ। ਆ 2 ਕੀ 100 ਕੀ ਘੁਲਣ ਕੀ ਦਲੀਆਂ ਰਾਜਪੂਤ ਸਾਰੇ ਉਹੀ ਸਨ। ਅੱਛਾ। ਇਹ ਮੇਰੇ ਨਾਨਕਿਆਂ ਦੇ ਪਿੱਛੋਂ 12 ਪਿੰਡਾਂ ਦੇ ਨੇ। ਇਹ ਉਹ ਫਿਰ ਅੱਗ ਲਾਤੀ। ਉਹਨਾਂ ਫਿਰ ਕਾਫਲਾ ਵੇੜ ਲਿਆ। ਅੱਛਾ। ਉਹਨਾਂ ਕਿਹਾ ਹਥਿਆ ਦਿਓ, ਇਹ ਰਜਕ ਕਾਣੇ ਜੋ ਸਾੜਿਆ ਸਾਡਾ ਤੁਹਾਂ ਸਾੜਿਆ। ਅੱਛਾ। ਫਿਰ ਕਾਫਲੇ 'ਚ ਪੈਸੇ ਇਕੱਠੇ ਕੀਤੇ। ਚਾਂਦੀ ਦਾ ਰੁਪਈਆ ਹੁੰਦਾ ਸੀ, ਮੋਰੀ ਵਾਲਾ ਪੈਸਾ ਸੀ, ਦਵਾਨੀ ਚਵਾਨੀ 8 ਰੁਪਈਆ। ਐਦੋਂ ਗਾੜੀ ਮੈਂ ਨਹੀਂ ਵੇਖਿਆ। ਅੱਛਾ। ਚਾਂਦੀ ਦਾ ਰੁਪਈਆ ਵਾਲਾ ਗੋਲ ਆ। ਸਹੀ। ਉਹ ਹਾਲੇ ਵੀ ਤੁਰਿਆ ਆਉਂਦਾ। ਉਹੋ ਹੀ ਹੈ ਨਾ। ਹੁਣ ਤੇ ਨਹੀਂ ਚੱਲਦੇ, ਹੁਣ ਤੇ ਸਿਲਵਰ ਜਿਹੇ ਦੇ ਉਹਨਾਂ ਨੇ ਕੱਢ ਦਿੱਤੇ ਨੇ। ਚਲੋ ਚਾਂਦੀ ਦਾ, ਚਲੋ ਖੈਰ ਰੁਪਈਆ ਸਨ ਚਾਂਦੀ ਦੇ। ਹਾਂਜੀ। ਉਹ ਫਿਰ ਜਦੋਂ ਅੱਗ ਲਾਤੀ ਸੜ ਗਿਆ ਤਾਂ ਉਹਨੇ ਫਿਰ ਕਾਫਲਾ ਸਿੱਖਾਂ ਨੇ ਵੇੜ ਲਿਆ। ਔਰ ਸਿੱਖਾਂ ਨੇ ਫੜ ਲਿਆ ਸੀ ਉਹ ਕਾਫਲਾ, ਰੋਕ ਲਿਆ ਉਹਨਾਂ। ਵੀ ਸਾਡਾ ਹਦੀਆ ਦਿਓ, ਇਹ ਕਣਕ ਜਿਹੜੀ ਸਾਰੀ ਪਿੰਡ ਸਾਡਾ ਤੁਹਾਡਾ ਦਿਓ ਤੇਰੇ। ਅੱਛਾ। ਫਿਰ ਉਹਦਾ ਕਾਫਲਾ ਨਹੀਂ ਚੱਲਣ ਦਿੰਦੇ। ਫਿਰ ਪਿੰਡ ਵਾਲਿਆਂ ਨੇ ਰੁਪਈਏ ਇਕੱਠੇ ਕੀਤੇ। ਉਦੋਂ ਵੀ ਪਿੰਡ ਵਾਲਿਆਂ ਨੇ ਰੁਪਈਏ ਇਕੱਠੇ ਕੀਤੇ। ਰੁਪਈਏ ਉਦੋਂ ਵੀ ਇਕੱਠੇ ਕੀਤੇ, ਨੰਬਰਦਾਰ ਖਾ ਗਏ। ਅੱਛਾ। ਉਹਨਾਂ ਫਿਰ ਵੇੜ ਲਿਆ। ਫਿਰ ਦੂਜੀ ਵਾਰ ਰੁਪਈਏ ਭਰੇ। ਫਿਰ ਉਹਨਾਂ ਕਾਫਲਾ ਟੁਰਨ ਦਿੱਤਾ। ਉੱਥੋਂ ਪੈਦਲ ਆਇਆ ਤੋੜ ਬਿਆਸਾ ਦਰਿਆਓਂ ਤੋਂ ਪਾ ਰਿਹਾ। ਨਹੀਂ, ਤੁਸੀਂ ਉਸ ਦੇ ਪਿੰਡ ਦੇ ਵਿੱਚ ਕਿੰਨੇ ਦਿਨ ਰਹੇ ਸੀ? ਕਿਹੜੇ ਜੀ? ਸਈਦਾਂ ਦੇ। ਸਈਦਾਂ ਦੇ? ਹਾਂਜੀ। ਉੱਥੇ ਤਾਂ ਕਾਫਲਾ ਰਿਹਾ ਸਾਡਾ ਮਹੀਨਾ। ਤੇ ਕੀ ਖਾਂਦੇ ਪੀਂਦੇ ਸੀ? ਤੁਸੀਂ ਤੇ ਖਾਲੀ ਹੱਥ ਚਲੇ ਗਏ ਉੱਥੇ। ਜਿਹੜੇ ਲੋਕ ਸਨ ਗੱਡੇ ਸਨ, ਹਰ ਬੰਦੇ ਕੋਲ ਗੱਡਾ ਸੀ। ਜਿਵੇਂ ਤੁਹਾਡੇ ਥੱਲੇ 8 ਭਰਾ 8 ਕੋ ਮੋਟਰਸਾਈਕਲ ਨੇ। ਅੱਛਾ। ਹਿੰਦੁਸਤਾਨ 'ਚ ਅਸੀਂ 8 ਭਰਾ, ਸਾਡੇ ਕੋਲ 8 ਕੋ ਗੱਡੇ ਸਨ। ਅੱਛਾ। ਸਾਲ ਦਿੱਤੀ ਹੈ। ਅੱਛਾ। ਤੁਸੀਂ 8 ਭਰਾ ਨਾ, 8 ਕੋ ਵੱਖੋ ਵੱਖ ਗੱਡੇ ਸੀ। ਹਰ ਘਰ ਦਾ ਆਪਣੇ ਆਪਣੇ ਗੱਡੇ। ਹਾਂ, ਹਰ ਬੰਦੇ ਭਰਾ ਦਾ। ਜਿਵੇਂ ਤੇਰਾ ਆਪਣਾ ਮੋਟਰਸਾਈਕਲ ਦਾ ਆਪਣਾ ਯਾਰ। ਹਾਂਜੀ। ਜਿੰਨਾ ਤੁਹਾਡੇ ਕੋਲ ਮੋਟਰਸਾਈਕਲ ਇੰਨਾ ਗੱਡਾ ਸੀ ਉਦੋਂ।
ਅੱਛਾ 2 ਟੱਗਿਆਂ ਵਾਲਾ। ਸਹੀ। ਵੇਲਣਾ ਹੁੰਦਾ ਸੀ ਲੱਕੜ ਦਾ, ਉਹ ਵਗਦਾ ਸੀ ਕੋਠੇ ਤੇ, ਉਹਨੂੰ ਵਗਦਾ ਸੀ 4 ਟੱਗੇ। ਉਹ ਪੱਛੀ ਕੱਢਦਾ ਸੀ ਚਿਣਖੇ ਕਮਾ ਚਿਣਖੇ ਕਮਾਦ ਦਾ ਗੰਨਾ ਜੇ। ਇਹਦੇ ਆਹ ਦੱਥਾ ਹੈ, 3 ਦੱਥੇ ਨੇ। ਇਹ ਇੱਥੇ ਤੂੰ ਬੈਠਾ, ਇਹ ਥੱਲੇ ਮੈਂ ਫੜਾਉਣਾ। ਅੱਛਾ। ਅੱਗੋਂ ਇਹਨੇ ਫੜ ਕੇ ਕੋਠੇ ਸੁਣਨਾ। ਅੱਛਾ। ਅੱਗੋਂ ਉੱਤੋਂ ਦੀ ਆਣ ਕੇ ਜਿਹੜੇ ਟੱਗੇ ਉੱਥੇ ਸੁਣਨਾ। ਉਹਨੇ ਦੱਥਾ ਲਾਉਣਾ, ਐਡਾ ਦੱਥਾ ਹੁੰਦਾ ਹੈ। ਵਾਹ ਜੀ ਵਾਹ। ਮੰਜੇ ਜਿੰਨੇ ਸੀ ਉਹ ਚਿਣਕੇ ਕਮਾਦ ਦੀ ਪੱਛੀ ਦਾ ਸਾਰਾ ਮੰਜਾ ਸੀ। ਦੇਸੀ ਕਮਾਦ ਜਿਹਨੂੰ ਆਨੇ ਆ ਨਾ। ਅੱਛਾ। ਹਾਲੇ ਵੀ ਕਿਤੇ ਨਾ ਕਿਤੇ ਹੋਵੇਗਾ ਚਿਣਕਾ, ਕਈਆਂ ਲੋਕਾਂ ਨੂੰ ਹੈ ਸ਼ੌਕ ਹਾਲੇ। ਸਾਡੇ ਕੋਲ ਵੀ ਅਗਲੇ ਥੋੜੇ ਸਾਲ ਵੀ ਮੁਕਾਏ ਨੂੰ ਮੁੱਕੇ ਨੂੰ। ਅੱਛਾ। ਇਹ ਮੰਜੀਆਂ ਸਾਰੀਆਂ ਚਿਣਕੇ ਕਮਾਦ ਦੀ ਪੱਛੀ ਦੀਆਂ ਸਨ। ਇੰਜ ਸਬੂਤੀ ਪੱਛੀ। ਉਹ ਵੇਲਣਾ ਹੁੰਦਾ ਸੀ ਲੱਕੜ ਦਾ 4 ਟੱਗਿਆਂ ਵਾਲਾ। ਅੱਛਾ। ਹੁਣ ਦੱਥਾ ਲਾਦਾ ਸੀ ਐਡਾ। ਤੂੰ ਦੱਥਾ ਲਾਉਣਾ, ਇਹਨੇ ਦੱਥਾ ਖਿੱਚਣਾ, ਢੱਗੇ ਵਗਦੇ ਨੇ ਉੱਤੇ। ਸਹੀ। 2 ਜੋਗਾਂ ਵਗਦੀਆਂ ਨੇ ਤੇ 2 ਹੀ ਬੰਦੇ ਨੇ ਜਿਹਨਾਂ ਢੱਗੇ ਜਿਹੜੇ ਨੇ ਇਹਨਾਂ ਗਾਦੀਆਂ ਲਾਉਣੀਆਂ। ਮੱਟੀ ਹੁੰਦੀ ਸੀ ਉੱਤੋਂ, ਮਿੱਟੀ ਦੀ ਏਡੀ। ਸਹੀ। ਉਹ ਸਿਰ ਜੋੜ ਕੇ ਜਿਵੇਂ ਦੇਗ ਨਹੀਂ ਹੁੰਦੀ, ਹਾਂਜੀ, ਉੱਤੋਂ ਪਾਰਸ਼ਾ ਹੋਣਾ ਰੋਹ ਦਾ ਉੱਤੋਂ। ਉਹ ਨਾਲ ਹੀ ਇੱਥੇ ਦੇਗ ਪਈ, ਇਹ ਦੇਗ 'ਚ ਪੈਣਾ। ਅੱਛਾ। ਇਹ ਨਾਲ ਚੁੰਬਾ ਹੈ, ਇਹ ਚੁੰਬਾ ਹੈ। ਸਹੀ। ਇਹ ਸਾਰਾ ਸਾਲ ਸਵਾਹ ਨਹੀਂ ਕਰਨੀ ਇਹਦੇ ਚੋਂ। ਅੱਛਾ। ਐਡਾ ਡੂੰਘਾ ਵਿੱਚੇ ਹੀ ਰਹਿਣੀ ਹੈ। ਲੂੰਬੀ ਹੁੰਦੀ ਸੀ ਕੋਠਿਆਂ ਦੇ ਨਾਲ ਉੱਚੀ, ਤੂੰ ਜਿਵੇਂ ਆ ਹੁਣ ਭੱਠਿਆਂ ਦੇ ਚਮੜਨ ਇਸ ਤਰ੍ਹਾਂ। ਅੱਛਾ। ਫਿਰ ਤੁਸੀਂ ਉੱਥੋਂ ਉੱਠੇ? ਹਾਂਜੀ। ਉੱਠ ਕੇ ਤੁਹਾਡੇ ਨਾਲ ਫੌਜ ਸੀ ਜਾਂ ਕੌਣ ਬੰਦੇ ਸਨ ਜਿਹੜੇ ਤੁਹਾਨੂੰ ਕਾਫਲਾ? ਜਦੋਂ ਸਾਨੂੰ ਉਠਾਇਆ ਫੌਜ ਨੇ ਉਠਾਇਆ। ਫਿਰ ਕਾਫਲਾ ਹੋ ਗਿਆ ਸੈਦਾਂ ਦੇ ਪਿੰਡ ਰਤੜੀ ਇਕੱਠਾ। ਅੱਛਾ। ਉੱਥੇ ਇੱਕ ਪਿੰਡ ਥੋੜਾ 50 ਪਿੰਡ ਉੱਥੇ ਸਨ। ਉੱਥੇ ਫਿਰ ਆ ਕੇ ਇਕੱਠ ਹੋ ਗਿਆ। ਉਹ ਜਿਹੜੇ ਜਵਾਨ ਸੀ ਤੁਹਾਡੇ ਵਰਗੇ, ਹਾਂਜੀ, ਉਹਨਾਂ ਰਾਤ ਨੂੰ ਜਾ ਕੇ ਤੇ ਆਪਣੀਆਂ ਘਰਾਂ ਨੂੰ ਅੱਗ ਲਾ ਆਏ। ਦਿਨੇ ਉਹਨਾਂ ਨੇ ਕਾਫਲਾ ਵੇਲ ਲਿਆ, ਚੱਲਣ ਨੂੰ ਦਿੱਤਾ। ਤੁਸੀਂ ਅੱਗ ਲਾਈ ਹੈ, ਸਾਡਾ ਹਦੀਅਤ ਕੀਤਾ, ਤੁਹਾਡਾ ਤਾਂ ਪਾਕਿਸਤਾਨ ਗਿਆ। ਫਿਰ ਉਹਦਾ ਜੁਰਮਾਨਾ ਭਰਿਆ, ਇਕੱਠਾ ਕੀਤਾ ਸਾਰੇ ਕਾਫਲੇ ਚੋਂ। ਹਾਂਜੀ। ਰੁਪਈਆ 2-2 ਆਨੇ। ਫਿਰ ਉਹ ਇਕੱਠੇ ਕਰਕੇ ਐਡਾ ਕੁ ਝੋਲਾ ਭਰਿਆ। ਮੈਂ ਵੇਖਿਆ ਅੱਖੀਂ। ਮੇਰੇ ਤਾਇਆ ਦੇ ਨਾਲ ਇੱਕ ਬੰਦਾ ਸੀ, ਉਹ ਲੈ ਕੇ ਨੱਸ ਗਿਆ। ਅੱਛਾ, ਬੰਦਾ ਹੀ ਨੱਸ ਗਿਆ? ਉਹ ਬੰਦਾ ਹੀ ਉਦੋਂ ਵੀ ਨੱਸ ਗਿਆ। ਅੱਛਾ। ਉਹ ਫੈਸਲਾਬਾਦ ਜਾ ਕੇ ਮਰਿਆ। 69 ਚੱਕ ਕੇ ਫੈਸਲਾਬਾਦ। ਅੱਛਾ। ਬਹਰਹਾਲ ਜਦੋਂ ਉੱਠੇ ਆ ਨਾ, ਹਾਂਜੀ, ਕੋਈ ਉਹਨਾਂ ਬੰਦਾ ਨਹੀਂ ਮਾਰਿਆ। ਅਸੀਂ ਵਾਹਗਾ ਬਾਰਡਰ ਲੰਘੇ। ਜਦੋਂ ਆਪਣੇ ਉਸ ਪਿੰਡੋਂ ਉੱਥੋਂ ਆਏ ਨਾ ਸਿੱਧੇ, ਤੁਹਾਨੂੰ ਰਾਹ 'ਚ ਕਿਸੇ ਨੇ ਡੱਕਿਆ? ਨਹੀਂ। ਤੁਹਾਡੇ ਬਿਆਸਾ ਕਾਫਲਾ ਵੇੜਿਆ ਸੀ। ਬਿਆਸਾ ਦਰਿਆ ਤੋਂ ਅਸੀਂ ਪਾਰ ਸਾਂ। ਇੱਥੋਂ ਦਾ ਆ ਗਿਆ ਨਾ ਲਾਹੌਰ ਤੱਕ ਆ ਗਿਆ ਅੰਮ੍ਰਿਤਸਰ। ਅੰਮ੍ਰਿਤਸਰ ਦੇ ਨਾਲ ਇੱਕ ਦਰਿਆ ਆਉਂਦਾ। ਅੱਛਾ। ਉਹ ਦਰਿਆ ਦੇ ਪਾਰ ਸਾਡਾ ਪਿੰਡ ਹੈ, ਦਰਿਆ ਹੈ, ਜ਼ਿਲ੍ਹਾ ਜਲੰਧਰ। ਅੱਛਾ। ਉਹਦਾ ਨਾਮ ਸੀ ਬਿਆਸਾ ਦਰਿਆ। ਉਹ ਸਾਡੇ ਪਿੰਡ ਦੀ ਜ਼ਮੀਨ ਦੇ ਵਿੱਚੋਂ ਲੰਘਦਾ ਸੀ। ਅੱਛਾ। ਖੂਹਾਂ ਦੀ ਵਾਹੀ ਸੀ। ਮਕਈ, ਸ਼ਕਰਕੰਦੀ, ਖਜੂਰ, ਅੰਬ, ਦੇਸੀ ਅੰਬ ਬੜਾ ਦੇਸੀ, ਬੜਾ ਅੰਬ। ਅੱਛਾ। ਜਾਮਨੂ ਬੜਾ, ਅਮਰੂਦ ਬੜਾ। ਵਾਹ ਜੀ ਵਾਹ। ਸਮਝ ਆਈ ਹੈ? ਇਹ ਫਲ ਸਾਡੇ ਸਾਰੇ ਘਰ ਦੇ ਸਨ। ਵਾਹ ਜੀ ਵਾਹ। ਤੇ ਫਿਰ ਜਦੋਂ ਤੁਸੀਂ ਪਾਕਿਸਤਾਨ ਆ ਗਏ, ਇੱਥੇ ਆ ਕੇ ਕਿਹੜੇ ਜਗ੍ਹਾ ਤੇ ਬੈਠੇ ਸਭ ਨੂੰ? ਅਸੀਂ ਆਏ ਆ ਇੱਥੇ ਆ ਗਏ ਆ, ਸਾਡੀ ਸੀ ਆ ਪਥੂਈ ਆ ਟੁੱਡੀਆਂ ਵਾਲਾ ਇੱਥੇ ਨਾਲ ਹੀ ਹੈ। ਅੱਛਾ। ਮੈਂ ਹਿੰਦੁਸਤਾਨ 'ਚ ਉੱਥੋਂ ਆਪਣੀ ਚਾਚੀ ਲਗਿਆ ਵਿਆਹ ਕੇ। ਇੱਥੋਂ? ਮੈਂ ਐਡਾ ਕਿਸਾਂ ਦਾ। ਅੱਛਾ। 11 ਕਿ 12 ਜੀ ਆਇਆ ਸਨ। ਆ ਟੁੱਡੀ ਵਾਲਾ ਪਥੂਈ ਵਾਲਾ ਸ਼ੂਗਰ ਦੇ ਨਾਲ ਹੀ ਹੈ। ਸਹੀ। ਮੈਂ ਆਪਣੀ ਚਾਚੀ 11 ਕਿ ਜੀ ਆਏ ਸਨ ਗੱਡੀ, ਰੇਲ ਗੱਡੀ ਦੇ ਇੱਥੇ। ਸਹੀ। ਅਸੀਂ ਉਸ ਲਾ ਨਾ, ਉਹ ਚਾਚੀ ਜਿੱਥੋਂ ਵਿਆਹ ਕੇ ਲਗਾ, ਉਹ ਇੱਥੇ ਰਹਿੰਦੇ ਸਨ ਪਹਿਲੇ। ਇਹ ਤੁਸੀਂ ਸੁਣੇ ਹੋਣੇ ਹਾਜੀ ਨਵਾਜ਼ ਕੇ ਸ਼ੇਖਪੁਰੇ ਵਾਲੇ। ਹਾਂਜੀ। ਹਾਜੀ ਨਵਾਜ਼ ਚਾਚਾ, ਫਕੀਰ ਚਾਚਾ, ਸ਼ਰੀਫ ਰਾਈ ਨੇ, ਇਹ ਲੋਕਲ ਨੇ। ਅੱਛਾ। ਉਹਨਾਂ ਦੀ ਫੁੱਫੀ ਸਾਡੀ ਚਾਚੀ ਸੀ, ਇਹਨਾਂ ਦੀ ਹਾਜੀ ਨਵਾਜ਼ ਕੀ। ਅੱਛਾ। ਆ ਜਿਹੜੇ ਸ਼ੇਖਪੁਰੇ ਬੈਠੇ ਝੁਕੀਆਂ ਹੁਣ। ਅੱਛਾ, ਇੱਥੇ ਵਿਆਹ ਕੇ ਲਗੇ ਸੀ? ਇੱਥੋਂ ਵਿਆਹ ਕੇ ਮੈਂ ਜੰਨੇ ਆਇਆ। ਤੇ ਤੁਹਾਡੀ ਜਿਹੜੀ ਰਿਸ਼ਤੇਦਾਰੀ ਸੀ ਉਧਰ, ਹਾਂ, ਕਿਹੜੇ ਕਿਹੜੇ ਪਿੰਡਾਂ 'ਚ ਸੀ? ਸਾਡੀ ਰਿਸ਼ਤੇਦਾਰੀ ਸੀ
ਕਰਪੂਥਲਾ ਤੇ ਅਲੂਵਾਲ ਹੂੰ ਭਾਗੋ ਬੁੱਢਾ ਹੂੰ ਆਪਣਾ ਪਿੰਡ ਸਾਡਾ ਫਟੂ ਢਿੰਗਾ ਹੂੰ ਉਹਦੇ ਵਿੱਚ ਪਿਆ ਸ਼ਾਹਦੁੱਲਾ ਮਮਨੀ ਕੇ ਕੋਠੇ ਹੂੰ ਬਰਾਨ ਕੇ ਕੋਠੇ ਜਿਵੇਂ ਜਿਵੇਂ ਬਰਾਦਰੀਆਂ ਸਨ। ਅੱਛਾ ਉੱਥੇ ਰਿਸ਼ਤੇਦਾਰੀ ਸੀ। ਹਾਂਜੀ ਤੇ ਨਾਨਕੇ ਆਪਣੇ ਕਿਹੜੇ ਪਿੰਡ ਸੀ? ਅਲੂਵਾਲ। ਅਲੂਵਾਲ। ਹਾਂ ਸ਼ਹਿਰ ਕਿਹੜੇ ਕਿਹੜੇ ਘੁੰਮੇ ਸੀ ਉੱਥੇ? ਸ਼ਹਿਰ ਕੋਈ ਕਿਹੜਾ? ਕਰਪੂਥਲਾ ਹੀ। ਅੱਛਾ ਕਪੂਰਥਲਾ। ਹਾਂ। ਉਸ ਵੇਲੇ ਬਹੁਤ ਵੱਡਾ ਸ਼ਹਿਰ ਹੁੰਦਾ ਸੀ ਕਿ ਛੋਟਾ ਹੀ ਸੀ? ਨਹੀਂ ਉਹ ਮੈਂ ਨਹੀਂ ਨਾਲੇ ਐਡਾ ਪਤਾ ਨਹੀਂ। ਹੂੰ ਕਰਪੂਥਲੇ ਉਂਝ ਸ਼ਹਿਰ ਤਹਿਸੀਲ ਸੀ ਉਹ। ਅੱਛਾ ਤਹਿਸੀਲ ਸੀ। ਅਸੀਂ ਤਹਿਸੀਲੇ ਤੇਲ ਲੈਣ ਜਾਂਦੇ ਰਹੇ ਮਿੱਟੀ ਦਾ ਬੋਤਲਾਂ 'ਚ ਹੂੰ ਪੈਦਲ ਜਾ ਕੇ 12 ਕੋਹ ਸੀ। ਅੱਛਾ ਤੁਹਾਡੇ ਪਿੰਡ ਤੋਂ? ਹਾਂਜੀ ਹਾਂਜੀ ਜਿੰਨਾ ਇੱਥੋਂ ਤੁਹਾਡਾ ਗੁਰਮੂਲਾ ਨਹੀਂ ਹਾਂਜੀ। ਇਹਦੋਂ ਵੀ ਜ਼ਿਆਦਾ ਅੱਛਾ 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 ਪੈਦਲ ਜਾਂਦੇ ਆ ਤੇਲ ਲੈਣ ਮਿੱਟੀ ਦਾ। ਸਹੀ ਹੋ ਗਿਆ। ਹਾਂਜੀ ਹੁਣ ਪਿੰਡ ਚੇਤਾ ਆਉਂਦਾ ਆਪਣਾ? ਆਉਂਦਾ। ਦੇਖਣ ਨੂੰ ਦਿਲ ਕੀਤਾ ਕਦੀ? ਹਾਂ ਕੀਤਾ। ਵਾਪਸ ਨਹੀਂ ਕਦੀ ਕੋਈ ਗਿਆ? ਨਹੀਂ ਗਿਆ। ਗਏ ਇਸ ਵਾਸਤੇ ਨਹੀਂ ਹੂੰ ਕਿ ਮੈਂ ਤੂੰ ਤਿੰਨਾਂ ਘਰਾਂ 'ਚ ਇਕੱਲਾ ਹੀ ਮਾਪਿਆਂ ਕੋ ਪੁੱਤਰ ਸਾਂ। ਅੱਛਾ। ਚਾਚੇ ਵਾਲ ਤਾਏ ਵਾਲ ਵੀ ਆਪਣਾ ਹੀ ਹੂੰ ਤੇ ਸਾਰੀ ਉਹਨਾਂ ਦਾ ਧਿਆਨ ਸੀ ਸਾਰਿਆਂ ਦਾ ਮੇਰੇ ਵੱਲ ਹੀ। ਅੱਛਾ। ਮੈਂ ਹੀ ਇੱਥੇ ਮਾਰਾਂ ਖਾਧੀਆਂ, ਮੈਂ ਹੀ ਇੱਥੇ ਲੋਕਾਂ ਦੇ ਮੇਰੇ ਦੇ ਹੀ ਪਰਚੇ ਹੋਏ ਨੇ, ਹੂੰ ਮੈਂ ਹੀ ਇੱਥੇ ਇੱਥੇ ਮੰਗ ਕੇ ਖਾਧਾ ਹੈ ਪਿੰਡ ਆਣ ਕੇ। ਅੱਛਾ ਜਦੋਂ 47 ਵੇਲੇ? ਇੱਥੇ ਮੰਗ ਕੇ ਖਾਧਾ। ਆਹਾ। ਉਹ ਘਰ ਵਾਲੇ ਜਿਉਂਦੇ ਜਿਨ੍ਹਾਂ ਦੇ ਘਰ ਰੋਟੀ ਖਾਂਦੇ ਰਹੇ ਤੇਲੀ ਨੇ ਇੱਥੇ ਮੰਗ ਕੇ ਖਾਧਾ। ਫਿਰ ਇੱਥੇ ਜਦੋਂ ਸਾਨੂੰ ਉਹ ਕਿੱਲਾ ਜੀ ਮਿਲੀ ਹੂੰ ਫਿਰ ਜਿਹੜੇ ਲੋਕਲ ਲੋਕ ਸਨ ਇਹਨਾਂ ਫਿਰ ਦੁਬਾਰੇ ਖੋਹ ਲਈ। ਅੱਛਾ। ਇਹਨਾਂ ਫਿਰ ਇਹਦੇ ਬਾਰੇ ਇੱਕ ਇਸਤੇਮਾਲ ਹੋਈ। ਹੂੰ ਉਹ ਬੰਦਾ ਅੱਲਾ ਦਾ ਆਇਆ ਉਹ ਵਿੱਚ ਚੋਰੀ ਸਾਨੂੰ ਪਾ ਗਿਆ। ਹੂੰ ਰੋਟੀ ਖਾਂਦਾ ਰਿਹਾ ਸਾਡੇ ਕੋਲ ਪਟਵਾਰੀ। ਅੱਛਾ। ਉਹ ਫਿਰ ਜਿਹੜਾ ਵੱਡਾ ਮਾਲ ਸੀ ਉਹਨੇ ਇਸਤੇਮਾਲ ਨਾ ਹੋਣ ਦਿੱਤੀ। ਹੂੰ ਉਹ ਲਾਹੌਰ ਦਾ ਸੀ ਅੱਛਾ। ਤੇ ਉਹਨੇ ਇਸਤੇਮਾਲ ਨਾ ਹੋਣ ਦਿੱਤੀ। ਉਹ ਪਟਵਾਰੀ ਕਹਿਣ ਲੱਗਾ ਮੇਰੇ ਤਾਏ ਨੂੰ ਤੇ ਮੈਨੂੰ, ਮੈਂ ਰੋਟੀ ਬੜੀ ਖਾਧੀ ਹੈ, ਮੈਂ ਦਿਹਾੜੇ ਕਿਆਮਤ ਦੇ ਜਵਾਬ ਕੀ ਦਿਆਂਗਾ, ਤੁਹਾਡਾ ਮੈਂ ਬਣਾ ਕੁਝ ਨਹੀਂ ਸਕਿਆ। ਅੱਛਾ। ਉਹਨੇ ਵੀ ਮੇਰੇ ਤਾਏ ਨੂੰ ਕਿਹਾ ਸਾਡਾ ਕਿੱਲੇ ਜਿਹੜੇ ਉਧਰੋਂ ਆਏ ਸਨ 3 ਕਮਾ ਹੂੰ ਉਹ ਇੱਥੇ ਆ ਕੇ ਪੈ ਘੱਟ। ਅੱਛਾ। ਇਹ ਜ਼ਮੀਨ ਨਹਿਰੀ ਸੀ ਹੂੰ ਉਹ ਬਰਾਨੀ ਸੀ। ਇੱਥੇ ਕਿੰਨੇ ਮਿਲੇ ਤੁਹਾਨੂੰ ਆ ਕੇ? ਇੱਥੇ ਪਤਾ ਨਹੀਂ 2.5 ਮਿਲਿਆ। ਕਿੱਲਾ ਕਿ ਮੁਰੱਬਾ? ਨਾ ਨਾ ਮੁਰੱਬਾ ਮੋਇਆ था ਕਿੱਲਾ ਬਸ? ਬਸ। ਫਿਰ ਉਹਦੇ ਤੋਂ ਉਹ ਦੌਰ 'ਚ ਫਿਰ ਇਸਤੇਮਾਲ ਜਿਸ ਵੇਲੇ ਹੋਈ ਹੂੰ ਫਿਰ ਇਸਤੇਮਾਲ 'ਚੋਂ ਕਿਤੇ 10 ਕਿੱਲੇ ਅੱਛਾ। ਪਟਵਾਰੀ ਨਾਲ ਰਲ ਕੇ ਹੂੰ 12 ਸਾਲ ਉਹਨੇ ਕਿਹਾ ਸੀ ਨਾਂ ਨਹੀਂ ਲੈਣਾ ਵੀ ਸਾਡੀ ਆ ਜ਼ਮੀਨ ਹੈ, ਅੱਛਾ। ਲੋਕ ਖਾਈ ਜਾਣ ਲੋਈ ਵਾਹੀ ਜਾਣ, ਤੁਸੀਂ ਨਹੀਂ ਕਹਿਣਾ ਸਾਡੀ ਮਾਲਕੀ। ਹੂੰ ਤੇ 12ਵੇਂ ਸਾਲ ਜਾ ਕੇ ਤੇ ਆਪਣਾ ਪਿਛਲਾ ਨਿਆਂ ਵੀ ਮੰਗ ਲਿਆ ਜੀ। ਵਾਹ ਜੀ ਵਾਹ। ਸਹੀ ਹੋ। ਫਿਰ ਉਹ ਜੋ ਕੀਤਾ ਜ਼ਮੀਨ ਹੈ ਉਹ ਚੋਰੀ ਆਪਦੇ ਡੇਰੇ ਕੋਲ ਹੈ ਅੱਛਾ 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 ਹੁਣ ਵੀ। ਸਹੀ ਹੋ ਗਿਆ। ਹਾਂਜੀ ਹੁਣ ਫਿਰ ਪਿੰਡ ਵੇਖਣ ਨੂੰ ਦਿਲ ਕਰਦਾ, ਵਿਖਾਈਏ ਫਿਰ ਪਿੰਡ। ਤੇ ਵੇਖ ਲੈਨੇ। ਚਲੋ ਜੀ ਅਸੀਂ ਕੋਸ਼ਿਸ਼ ਕਰਾਂਗੇ ਜਿਹੜੇ ਲੋਕ ਤੁਹਾਡਾ ਇੰਟਰਵਿਊ ਸੁਣ ਰਹੇ ਨੇ ਨਾ ਤੇ ਤੁਹਾਨੂੰ ਤੁਹਾਡਾ ਪਿੰਡ ਵਿਖਾਇਆ ਜਾਵੇ। ਜਿਹੜੇ ਬੋਰਡ ਦੀ ਤੁਸੀਂ ਗੱਲ ਕੀਤੀ ਅਗਰ ਉਹ ਅੱਜ ਵੀ ਹੈਗਾ ਜਾਂ ਉਹ ਬਾਬਾ ਜੀ ਜਿੱਥੇ ਮੇਲਾ ਲੱਗਦਾ ਮੇਰੀ ਸੀ। ਗੱਲ ਸੁਣੋ, ਮੈਂ ਇੱਕ ਤੇ ਪੁੱਤਰਾ ਗੱਲ ਸੁਣ ਮੇਰੀ। ਹਾਂਜੀ। ਇੱਕ ਤੇ ਮੈਂ ਪੁੱਤਰਾ ਝੂਠ ਦੱਸਦੀ ਨਾ ਸਾਰੀ ਤੇਰੀ ਚਲਾ ਮੈਨੂੰ ਜਾਣਦੀ ਹੂੰ ਜੋ ਲੀਲਾ ਵਾਲੇ ਕੀ, ਜੋ ਮੱਤੇ ਵਾਲੇ ਕੀ, ਹਾਂਜੀ ਜੋ ਚੂਹੇ ਵਾਲੀਏ, ਜੋ ਫੰਮੇ ਵਾਲੇ, ਜੋ ਵੀ ਤੇਰਾ ਇਲਾਕਾ ਨਾ ਜੀ ਜੀ ਜੀ। 4 ਫੇਰੇ ਇੱਥੇ ਪਰੇ ਹੁੰਦੀਆਂ ਰਹੀਆਂ ਬਾਹਰ ਤੁਹਾਡੇ ਇਲਾਕੇ ਤੇ ਦੀਆਂ। ਤੁਹਾਡਾ ਨਾਂ ਚੱਲਦਾ ਤੇ ਤੁਹਾਡੇ ਕੋ ਆਏ ਆ। ਅੱਲਾ ਦਾ ਨਾਂ। ਹਾਂਜੀ ਜੀ ਇਹ ਮੂਲ ਤੇਰੇ ਕੋਲ ਮੂਲੇ ਵਾਲੇ ਮੇਰੂ ਵਾਲੇ ਸਾਰੇ ਜਾਣਦੇ ਨੇ, ਹੂੰ ਮੰਝ ਵੀ ਜਾਣਦੇ ਨੇ, ਇਹ ਵੀ ਜਾਣਦੇ ਨੇ। ਸਹੀ। ਸਦੀਕ ਹੋਣੀ ਆ ਸਮਸਿਆ ਰਾਈ। ਹਾਂਜੀ। ਬਹਰਹਾਲ ਨਾਂ ਦੀ ਇਹ ਗੱਲ ਹੈ ਵੀ ਕੋਲ ਕੌਡੀ ਜਿੱਥੇ ਵੀ ਹੋਇਆ ਹੂੰ ਮੈਂ ਆਪ ਖੇਡਿਆ ਤੇ ਜਾਂਦਾ ਰਿਹਾ। ਅੱਛਾ ਭਲਵਾਨੀ ਵੀ ਕੀਤੀ ਹੈ? ਬੜੀ। ਉਧਰ ਵੀ ਕਰਦੇ ਸੀ ਕਿ ਸਿਰਫ ਇੱਥੇ ਆ ਕੇ? ਨਹੀਂ ਇੱਧਰ ਆ ਕੇ ਕੀਤੀ। ਅੱਛਾ ਇੱਧਰ ਆ ਕੇ ਕੀਤੀ। ਤੇ ਜਿੱਥੇ ਆਲਮ ਵੀ ਤੁਹਾਡਾ 100 ਹੀ ਲੱਗਾ ਨਾ ਆਲਮ, ਹੂੰ ਮੈਂ ਇੱਥੋਂ ਬੰਦੇ ਲੈ ਕੇ 100 ਹੀ ਆਲਮ ਸੁਣ ਕੇ ਆਇਆ। ਅੱਛਾ ਆਲਮ ਖਾਣਾ ਮੈਂ ਕੋਈ ਨਹੀਂ ਛੱਡਿਆ। ਆਲਮ ਮੌਲਵੀ ਆਲਮ ਲੋਹਾਰ ਤੇ ਮੇਰਾ ਸੁਣਿਆ ਨਾ। ਅੱਛਾ। ਆਲਮ ਲੋਹਾਰ ਮੈਂ ਆਪ ਸੁਣਿਆ, ਮੈਂ ਪੈਸੇ ਦਿੰਦਾ ਰਿਹਾ, ਵੇਲਾਂ ਦਿੰਦਾ ਰਿਹਾ ਉਹਨੂੰ। ਹੂੰ ਸ਼ੇਖੂਪੁਰੇ ਮਾਲ ਮੰਡੀ ਅੱਛਾ। ਜਿੱਥੇ ਪੁਰਾਣੇ ਸ਼ਹਿਰ ਕੁੜੀਆਂ ਕਾਲਜ ਨੇ ਹੂੰ ਇੱਥੇ ਮਾਲ ਮੰਡੀ ਹੁੰਦੀ ਸੀ। ਅੱਛਾ। ਉਹ ਸਾਲ ਪਿੱਛੋਂ ਇੱਥੇ ਆਉਂਦਾ ਸੀ। ਹੂੰ ਮੈਂ ਵੇਲਾਂ ਦਿੰਦਾ ਰਿਹਾ ਆਲਮ ਲੋਹਾਰ ਨੂੰ, ਨੈਲਸਨ ਭੱਟੀ ਨੂੰ। ਵਾਹ ਜੀ ਵਾਹ।
ਤੁਸੀਂ ਇਹਦਾ ਮਤਲਬ ਪੁਰਾਣੇ ਸਿੰਗਰਾਂ ਦੇ ਵਾਹਵਾ ਰਹੇ ਹੋ। ਬਈ ਅਸੀਂ ਬਹੁਤ ਤੂੰ ਕੰਮ ਕੋਈ ਵੀ ਨਹੀਂ ਛੱਡਿਆ ਨਾ। ਸਹੀ ਸਹੀ। ਬੜੇ ਬੜੇ ਆਲਮ ਆਏ ਨੇ, ਆਲਮਾਂ ਦੇ ਵੀ ਨਾਲ ਗਾੜੀ ਹੋ ਕੇ ਤੁਰੇ। ਵਾਹ ਜੀ ਵਾਹ। ਉਹਨਾਂ ਬੁਲਾਇਆ ਤੇ ਗਏ ਆ। ਠੀਕ ਹੋ ਗਿਆ ਬਜ਼ੁਰਗੋ, ਬੜੀਆਂ ਸੋਹਣੀਆਂ ਗੱਲਾਂ ਕੀਤੀਆਂ। ਹੋਰ ਕੋਈ ਪਿੰਡ ਦੀ ਯਾਦ ਹੈਗੀ ਹੈ ਜ਼ਿਹਨ ਦੇ ਵਿੱਚ, ਜੇ ਕੋਈ ਉੱਥੇ ਲੜਾਈ ਝਗੜਾ ਤਾਂ ਨਹੀਂ ਸੀ ਹੋਇਆ ਕੋਈ ਇਸ ਤਰ੍ਹਾਂ ਦਾ, ਜਾਂ ਕੋਈ ਮੇਲੇ ਦੇ ਵਿੱਚ ਕੋਈ ਲੜਾਈ ਹੋਈ ਹੋਵੇ? 8 ਦਿਨ ਮੇਲਾ ਲੱਗਦਾ ਸੀ। 12-13 ਕੁਆਟਰ ਸੱਤੇ ਸਨ। ਅੱਛਾ। ਉਹਨਾਂ ਤੰਦੂਰ ਸਨ ਤੇ ਬੋੜ ਦਰਬਾਰ ਦੇ ਗਾੜੀ ਬੋੜ ਹੈ। ਅੱਛਾ। ਬਾਬੇ ਸ਼ਾਹ ਦੇ ਬਜ਼ੁਰਗਾਂ ਦਾ ਜਿਹੜਾ ਨਾ ਸ਼ਾਹਦੌਲਾ ਦਰਬਾਰ ਹਾਂਜੀ ਛੋਟਾ ਜਿਹਾ ਸੀ। ਅੱਛਾ। ਉਹਨਾਂ ਪਖੀਰਾਂ ਦਾ ਰਕਬਾ ਸੀ ਜਿਹੜਾ ਅਸੀਂ ਵਾਹੁੰਦੇ ਹਾਂ। ਮੰਦੋ ਸ਼ਾਹ ਉਹਨਾਂ ਦਾ ਨਾਂ ਸੀ। ਅੱਛਾ। ਉਹਨਾਂ ਬਜ਼ੁਰਗਾਂ ਦਾ ਨਾਂ ਸੀ ਮੰਦੋ ਸ਼ਾਹ। ਅੱਛਾ ਮੰਦੋ ਸ਼ਾਹ। ਹਾਂਜੀ ਹਾਂਜੀ, ਸਹੀ ਸਹੀ। ਜਿਹਨੇ ਜ਼ਮੀਨ ਵਾਹੁੰਦੇ ਆ। ਅੱਛਾ ਮੰਦੋ ਸ਼ਾਹ ਬਾਬਾ ਜੀ ਸਨ ਜਿਹੜੇ। ਹਾਂਜੀ ਹਾਂਜੀ। ਤੇ ਜਿਹੜੇ ਉੱਥੋਂ ਦੇ ਉਦੋਂ ਜਦੋਂ ਮਾਵਾਂ ਜਾਂਦੀਆਂ ਨਾ ਐਡਾ ਕੁ ਪਰੌਠਾ ਪਕਾਉਂਦੀਆਂ ਸਨ, ਐਡਾ। ਇਹ ਫਿਰ ਘਿਓ ਦੇ ਵਿੱਚ ਤਲ ਕੇ ਤੇ ਪਤੀਲੇ ਭਰ ਕੇ ਤੇ ਫਿਰ ਦਰਬਾਰਾਂ ਦੇ ਜਾਣੇ, ਉਹ ਚੂਰਮੇ ਘਿਓ ਦੇ ਪੇਸੀ ਖਾਦੇ ਆ। ਅੱਛਾ। ਉਹੀ ਤਾਕਤਾਂ। ਉਹ ਕਈ ਬੰਦੇ ਪੁੱਛਦੇ ਨੇ ਵੀ ਤੁਸੀਂ ਕੀ ਖਾਂਦੇ ਰਹੇ? ਮੈਂ ਹਿੰਦੁਸਤਾਨ 'ਚ ਇੱਕ ਬੰਦੇ ਨੇ ਮੈਨੂੰ ਕਿਹਾ, ਉਹਨੇ ਬਖੇੜਾ ਕਰਤਾ। ਮੈਂ ਕਿਹਾ ਮੈਂ ਕਿਤੇ ਝੂਠੀ ਰੋਟੀ ਨਹੀਂ ਖਾਣੀ। ਮੈਂ ਅੜ ਗਿਆ। ਅੱਛਾ। ਕਿਤੇ ਵੀ ਗਿਆ ਮੈਂ। ਸਹੀ ਸਹੀ ਸਹੀ। ਗੱਲ ਮੂੰਹੋਂ ਨਿਕਲ ਗਈ ਨਾ, ਜਿਹਦੇ ਪੈ ਗਿਆ। ਸਹੀ ਹੋ ਗਿਆ। ਗੱਲ ਬੇਟਾ ਇਹ ਆ ਕਿ ਇਹ ਜਿਹੜੀਆਂ ਤੁਹਾਡੀਆਂ ਗੱਲਾਂ ਨਾ, ਹਾਂਜੀ, ਜਿਹੜੇ ਹਾਂ ਮੰਦੋ ਸ਼ਾਹ ਦਾ ਖਾਨਦਾਨ ਲੱਭਣਾ ਹੋਵੇ ਤੇ ਉਹ ਬੁੱਚੇ ਕੀ ਹੈ। ਅੱਛਾ ਬੁੱਚੇ ਕੀ ਬੈਠੇ ਨੇ? ਹਾਂਜੀ, ਮੇਰੇ ਨਾਨਕੇ ਉੱਤੇ ਬੁੱਚੇ ਕੀ। ਅੱਛਾ ਅੱਛਾ, ਬੁੱਚੇ ਕੀ ਬੈਠੇ। ਹਾਂਜੀ ਹਾਂਜੀ। ਸਹੀ ਹੋ ਗਿਆ। ਹਾਂਜੀ। ਅੱਛਾ ਬਜ਼ੁਰਗੋ, ਤੁਹਾਡਾ ਜਿਹੜੇ ਪਿੰਡ ਦੇ ਲੋਕ ਸਨ, ਹਾਂ, ਸਾਰੇ ਐਸੇ ਪਿੰਡ ਆ ਕੇ ਬੈਠੇ ਨੇ? ਨਹੀਂ ਨਹੀਂ ਨਹੀਂ, ਇਹ ਕੀ ਕਿਤੇ ਕਿਤੇ ਬੈਠੇ ਨੇ? ਸਾਡੇ ਪਿੰਡ ਦੇ ਲੋਕ ਇੱਥੇ ਆਏ ਨੇ, ਅਕਾੜਾ, ਸਾਹੀਵਾਲ, ਫੈਸਲਾਬਾਦ। ਅੱਛਾ। ਸ਼ਿਵਪੁਰੇ ਬਹੁਤ ਘੱਟ ਨੇ। ਅੱਛਾ ਅੱਛਾ ਅੱਛਾ। ਸ਼ਿਵਪੁਰੇ ਸਾਡੀ ਰਿਸ਼ਤੇਦਾਰੀ ਤਾਂ ਇੱਥੇ ਬਹਿ ਗਏ। ਇਹ ਤੁਹਾਡਾ ਪਿੰਡ ਵੀ ਸ਼ਿਵਪੁਰੇ ਜੀ ਆਉਂਦਾ? ਹਾਂ ਸ਼ਿਵਪੁਰੇ ਜੀ। ਇਹਦਾ ਜ਼ਿਲ੍ਹਾ ਤਹਿਸੀਲ ਸ਼ਿਵਪੁਰਾ ਹੀ? ਹਾਂਜੀ ਹਾਂਜੀ। ਅੱਜ ਕੀ ਹੈ, ਘਰੇ ਸਾਰਿਆਂ ਦੀ ਕਿਸੇ ਦੀ ਮਾਂ, ਕਿਸੇ ਦੀ ਭੈਣ, ਕਿਸੇ ਦੀ ਧੀ ਬੁੱਢੀ ਹੋ ਗਈ, ਸ਼ਾਦੀ ਨਹੀਂ ਕੀਤੀ। ਇਸ ਤਰ੍ਹਾਂ ਹੀ ਹੈ ਜੀ, ਹਾਲਾਤ ਹੀ ਬੜੇ। ਘਰ ਵੇਖੋ, ਘਰਾਂ ਦੇ ਘਰ, ਪਿੰਡ ਵੇਖੋ। ਮੈਂ ਕਰਾਚੀ ਜਾ ਕੇ ਨਾ, ਹਾਂਜੀ, 4 ਸੁਲਾਹ ਕਰਾਇਆ ਕਤਲਾਂ ਦੀਆਂ। ਅੱਛਾ। ਤੇ 3 ਤਲਾਕਾਂ ਡੱਕ ਕੇ ਆਇਆ। ਵਾਹ ਜੀ ਵਾਹ, ਬੜਾ ਨੇਕੀ ਦਾ ਕੰਮ ਕੀਤਾ ਜੀ। ਇਹੀ ਤੇ ਚੀਜ਼ਾਂ ਅੱਜ ਕੱਲ ਸਾਡੇ ਬਜ਼ੁਰਗਾਂ ਕੋਲ ਮਿਲਦੀਆਂ ਨੇ। ਅੱਜ ਕੱਲ ਦੇ ਲੋਕਾਂ ਦੇ ਕੋਲ ਕੋਈ ਚੱਕਰ ਹੀ ਨਹੀਂ ਹੈ। ਸੋਹਣਿਆ, ਜਿਹੜੀ ਅੱਜ ਕੱਲ੍ਹ ਦੀ ਗੱਲ ਕਰਨਾ ਨਾ, ਅੱਜ ਕੱਲ੍ਹ ਤੇ ਪਿਓ ਨੂੰ ਪਿਓ ਕੋਈ ਨਹੀਂ ਆਉਂਦਾ। ਇਸ ਤਰ੍ਹਾਂ ਹੀ ਹੈ ਜੀ। ਉਹ ਸ਼ਰਮ ਹੀ ਆ ਖਤਮ ਹੋ ਗਈ, ਜ਼ਮਾਨਾ ਪਤਾ ਨਹੀਂ ਕਿੱਥੇ ਚਲਾ ਗਿਆ। ਅਸੀਂ ਤੇ ਇੱਥੇ ਜਿੰਨੀ ਚੁਦਰ ਕੀਤੀ ਏ, ਇਹ ਤੇਰੇ ਫੰਮੇ ਵਾਲੀਏ, ਚੂਬੇ ਵਾਲੀਏ, ਗੌਂਦ ਮੱਤੇ ਵਾਲਾ, ਜਿੰਨੀ ਚਿਰਾ ਹੈ ਸਾਰੀ। ਹਾਂਜੀ। ਤੇਰੇ ਜਿੰਨੇ ਪਿੰਡ ਫੰਮੇ, ਚੂਹੇ ਵਾਲੀ, ਹਾਂਜੀ ਹਾਂਜੀ, ਇੱਧਰ ਜਾ ਕੇ ਸਾਰੇ ਲੋਕ ਪਰਾਂ, ਇੱਥੇ ਆ ਕੇ ਪਰੇ ਕਰਦੇ ਰਹੇ। ਸਹੀ ਸਹੀ ਸਹੀ। ਹੁਣ ਮਾਸ਼ਾਅੱਲਾ ਕਿੰਨੇ ਬੱਚੇ ਨੇ ਆਪਣੇ? ਅੱਲਾ ਦੀ ਖੈਰ, 4 ਬੱਚੇ ਨੇ। 4 ਬੱਚੇ ਮਾਸ਼ਾਅੱਲਾ। ਉਹ ਸ਼ਹਿਰ ਨੇ। ਹੁਣ ਤਾਂ ਦਾਦਾ ਪਰਦਾਦਾ ਬਣ ਗਏ ਹੋਣੇ? ਹਾਂ, 2 ਇੱਥੇ ਨੇ। ਹਾਂਜੀ 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 ਹਾਂਜੀ। ਠੀਕ ਹੋ ਗਿਆ ਬਜ਼ੁਰਗੋ, ਮਾਸ਼ਾਅੱਲਾ। ਅੱਲਾ ਤੁਹਾਨੂੰ ਸਿਹਤ ਦੇਵੇ, ਇਸ ਤੋਂ ਵੀ ਲੰਬੀ ਜ਼ਿੰਦਗੀ ਦੇਵੇ। ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।